ਭਾਰਤੀ ਫੌਜ ਦੇ ਹਮਲੇ ਨੂੰ ਅਸਫਲ ਬਣਾਉਣ ਵਿੱਚ ਪਾਕਿਸਤਾਨ ਤਾਂ ਕਾਮਯਾਬ ਰਿਹਾ ਹੈ ਕਿਉਂਕਿ ਚਾਈਨਾ ਦੀ ਨੰਗੀ ਚਿੱਟੀ ਇਮਦਾਦ ਜਿਹੜੀ ਸੀ ਉਹ ਮਿਲ ਰਹੀ ਸੀ। ਹਰ ਸਾਲ ਕਿਸੇ ਨਾ ਕਿਸੇ ਚਾਈਨਾ ਨਾਲ ਸਾਂਝੇ ਬਾਰਡਰ ਦੇ ਉੱਤੇ ਭਾਰਤ ਵਾਲਿਆਂ ਦੇ ਥੱਪੜੇ ਪੈਂਦੇ ਆ ਤੇ ਉਹ ਚਾਈਨਾ ਨੇ ਜੰਗ ਵਾਲੇ ਮਾਹੌਲ 'ਚ ਜਦੋਂ ਪਾਕਿਸਤਾਨ ਨਾਲ ਨੰਗਾ ਚਿੱਟਾ ਖੜ ਕੇ ਦਿਖਾਇਆ ਤੇ ਉਹਦੇ ਨਾਲ ਹੁਣ ਬੀਜੇਪੀ ਵਾਲੇ ਜੱਫੀਆਂ ਕਦੋਂ ਪਾਉਂਦੇ ਫਿਰਦੇ ਮਤਲਬ ਲੋਕਾਂ ਦੇ ਪੁੱਤ ਮਰਵਾਉਣੇ ਆ। ਲੋਕਾਂ ਦੇ ਵਿੱਚੋਂ ਸਭ ਤੋਂ ਇਹਨਾਂ ਨੂੰ ਲੱਗਦਾ ਵੀ ਸਿੱਖਾਂ ਦੇ ਮੁੰਡੇ ਭਰਤੀ ਕਰੋ ਤੇ ਮਰਵਾਓ। ਸਿੱਖਾਂ ਨੇ ਤਾਂ ਕਦੇ ਵੀ ਇਸ ਮੁਲਕ ਦੀ ਲੜਾਈ ਲੜਦਿਆਂ ਪਿੱਠ ਨਹੀਂ ਦਿਖਾਈ ਤੇ ਬਾਕੀਆਂ ਬਾਰੇ ਮੈਨੂੰ ਲੱਗਦਾ ਇਹਨਾਂ ਨੂੰ ਪੂਰਾ ਯਕੀਨ ਆ ਵੀ ਜੇ ਹੁਣ ਖੜਕ ਪੀ ਚਾਹੇ ਆ ਟੈਂਕ ਤੋਪ ਮਝਾਇਲ ਪਰਮਾਣੂ ਬੰਬ ਚੱਕੀ ਫਿਰੋ ਇੰਡੀਆ ਦੇ ਹਾਕਮਾਂ ਨੂੰ ਆ ਜਿਹੜੇ ਵੱਡੀਆਂ ਅਹੁਦੇਦਾਰੀਆਂ ਨੇ ਇਹਨਾਂ ਸਭ ਨੂੰ ਯਕੀਨ ਜਿਹਾ ਹੋ ਗਿਆ ਲੱਗਦਾ ਜਿਹੜੀਆਂ ਚੀਕਾਂ ਮਾਰਦੇ ਆ ਕਿ ਸਿੱਖ ਭਰਤੀ ਹੋਣ ਬਈ ਜੇ ਕਿਤੇ ਖੜਕ ਪੀ ਚਾਈਨਾ ਨਾਲ ਜੇ ਕਿਤੇ ਖੜਕ ਪੀ ਪਾਕਿਸਤਾਨ ਇਹਨਾਂ ਨੂੰ ਚਲਾਊ ਕੌਣ। ਜਿਹੜੇ ਭਾਰਤ ਦੇ ਵੱਡੇ ਜਰਨੈਲਾਂ ਬਾਰੇ ਲੋਕਾਂ ਨੂੰ ਪਤਾ ਵੀ ਜਦੋਂ ਜੰਗ ਅੱਗੇ ਲੱਗੀ ਸੀ ਤਾਂ ਇੱਕ ਵੱਡਾ ਜਰਨੈਲ ਸਾਬਣ ਘੋਲ ਕੇ ਪੀ ਗਿਆ ਵੀ ਮੇਰਾ ਤਾਂ ਜੀ ਲੂਜ ਮੋਸ਼ਨ ਲੱਗੇ ਹੋਏ ਨੇ ਪੇਟ ਖਰਾਬ ਆ ਦਾਖਲ ਰਿਹਾ ਜਿੰਨਾ ਟਾਈਮ ਜੰਗ ਜੀ ਲੱਗੀ ਰਹੀ। ਜਦੋਂ ਇਹੋ ਜਿਹੀਆਂ ਕਰਤੂਤਾਂ ਇਹ ਲੋਕ ਕਰਦੇ ਆ ਜੰਗ ਵਾਲੇ ਦਿਨਾਂ 'ਚ ਤਾਂ ਜਿਹੜੇ ਮੁਲਕ ਨਾਲ ਲੜਾਈ ਹੁੰਦੀ ਹੈ ਚਾਹੇ ਉਹ ਚਾਈਨਾ ਤੇ ਚਾਹੇ ਪਾਕਿਸਤਾਨ ਜਦੋਂ ਤੋਂ ਖਬਰਾਂ ਆਉਂਦੀਆਂ ਨੇ ਉਦੋਂ ਫਿਰ ਉਹ ਤਾਂ ਇਹੀ ਕਹਿੰਦੇ ਨੇ ਵੀ ਭਾਰਤੀ ਅਫਸਰ ਐ ਹੋ ਗਏ ਭਾਰਤੀ ਫੌਜ ਅਸੀਂ ਭਜਾਤੀ ਭਾਰਤੀ ਫੌਜ ਦਾ ਜੋਂਗਾ ਲਿਆਂਦਾ। ਸਾਰੇ ਭਾਰਤ ਦੇ ਵਿੱਚ ਕਿਸੇ ਨੂੰ ਭੋਰਾ ਵੀ ਸ਼ਰਮ ਨਹੀਂ ਆਉਂਦੀ। ਜਦੋਂ ਕਿਤੇ ਮਾੜੀ ਗੱਲ ਆਵੇ ਤਾਂ ਸਿੱਖ ਨੂੰ ਧਰਤੀ ਵੇਲ ਨਹੀਂ ਦਿੰਦੀ ਸਿੱਖ ਸ਼ਰਮਸ਼ਾਰ ਹੁੰਦਾ ਚਾਹੇ ਭਾਰਤ ਸਿੱਖੀ ਨੂੰ ਤੇ ਸਿੱਖਾਂ ਨੂੰ ਰੱਜ ਕੇ ਨਫ਼ਰਤ ਕਰਦਾ ਪਰ ਸਿੱਖ ਜਿਹੜਾ ਹੈ ਉਹ ਅਜੇ ਗੁਲਾਮ ਆ ਆਜ਼ਾਦ ਨਹੀਂ। ਉਹਨੂੰ ਲੱਗਦਾ ਵੀ ਜਿਹੜਾ ਭਾਰਤ ਨੂੰ ਗਾਲ ਕੱਢ ਰਿਹਾ ਜਾਂ ਭਾਰਤ ਨੂੰ ਨੀਵਾਂ ਦਿਖਾ ਰਿਹਾ ਉਹ ਸਾਨੂੰ ਵੀ ਤਾਂ ਨਾਲ ਵਿੱਚ ਹੀ ਗਿਣ ਰਿਹਾ ਇਨਕਲੂਡ ਹੀ ਕਰ ਰਿਹਾ। ਕਿਸੇ ਸਿੱਖ ਨੂੰ ਕੋਈ ਸਮਝਾ ਕੇ ਜੇ ਕੋਈ ਕਹੇ ਨਾ ਵੀ ਮੈਂ ਇਹਨੂੰ ਸਮਝਾ ਲੂਗਾ ਵੀ ਇੰਡੀਆ ਤੇਰਾ ਦੁਸ਼ਮਣ ਆ ਸਿੱਖ ਜਿਹੜੇ ਨੇ ਉਹ ਇਹੋ ਜੀ ਬੁੱਧੀ ਦੇ ਮਾਲਕ ਆ ਸਿੱਖਾਂ ਨੂੰ ਕੋਈ ਦੂਜਾ ਸਿੱਖ ਸਮਝਾ ਨਹੀਂ ਸਕਦਾ। ਆ ਤਾਂ ਇੰਡੀਆ ਦੇ ਛਤਰਾਂ ਨੇ ਸਾਨੂੰ ਖਾਲਿਸਤਾਨ ਦਾ ਝੰਡਾ ਚੁਕਾਇਆ। ਇੰਡੀਆ ਨੇ ਸਾਡੇ ਇੰਨਾ ਜਲੀਲ ਕੀਤਾ ਤੇ ਧੰਨ ਦੇ ਨੇ ਜਿਹੜੇ ਅਜੇ ਵੀ ਇਸ ਮੁਲਕ ਦਾ ਇਸ ਭਾਰਤੀ ਮੁੱਖ ਧਾਰਾ ਦਾ ਖਹਿੜਾ ਨਹੀਂ ਛੱਡਦੇ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੋ ਖਬਰਾਂ ਨੇ ਜਿਹੜੀਆਂ ਦੋਨੇ ਹੀ ਬੜੀਆਂ ਅਹਿਮ ਨੇ ਤੇ ਦੋਨਾਂ ਦੇ ਸਾਡੀ ਕੌਮ ਨਾਲ ਸਿੱਧੇ ਸੰਬੰਧ ਨੇ ਪਰ ਅਸੀਂ ਖਬਰਾਂ ਸੁਣਾਉਣ ਲਈ ਨਹੀਂ ਜੁੜਦੇ ਅਸੀਂ ਖਬਰ ਦੀ ਖਬਰ ਲੈਣ ਲਈ ਤੁਹਾਡੇ ਨਾਲ ਜੁੜਦੇ ਹਾਂ। ਪਹਿਲੀ ਖਬਰ ਤਾਂ ਇਹ ਆ ਕਿ 40-42 ਸਾਲ ਤੋਂ ਜਿਹੜੇ ਸਿੱਖ ਅਦਾਲਤਾਂ 'ਚ ਇਨਸਾਫ ਦੀ ਭਾਲ ਵਿੱਚ ਜਾ ਰਹੇ ਸੀ ਵੀ ਸੱਜਣ ਕੁਮਾਰ ਬੜਾ ਬੁੱਚੜ ਆ ਤੇ ਇਹਨੇ ਸਾਡੇ ਸਿੱਖ ਭਾਈਚਾਰੇ ਦਾ ਕਤਲ ਕੀਤਾ ਤੇ ਕਰਵਾਇਆ ਨਵੰਬਰ 84 'ਚ ਤੇ ਅੱਜ ਉਹਨਾਂ ਸਾਰਿਆਂ ਨੂੰ ਰੋਂਦਿਆਂ ਕਲਪਦਿਆਂ ਬਿਲਕਦਿਆਂ ਲੋਕਾਂ ਨੇ ਮੀਡੀਆ 'ਚ ਦੇਖਿਆ ਕਿਉਂਕਿ ਦੁਪਹਿਰਿਓਂ ਇਹ ਖਬਰ ਆ ਗਈ ਸੀ ਕਿ ਜਨਕਪੁਰੀ ਤੇ ਵਿਕਾਸਪੁਰੀ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸ ਮਾਮਲੇ ਵਿੱਚੋਂ ਸੱਜਣ ਕੁਮਾਰ ਜਿਹੜਾ ਕਾਂਗਰਸ ਦਾ ਲੀਡਰ ਹੈ ਉਹਨੂੰ ਬਰੀ ਕਰ ਦਿੱਤਾ ਗਿਆ। ਅਦਾਲਤ ਨੇ ਬਰੀ ਕਰਤਾ। ਸਾਨੂੰ ਉਹਨਾਂ ਸਾਰਿਆਂ ਨਾਲ ਹਮਦਰਦੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਜੀ ਇਸ ਬੁੱਚੜਪੁਣੇ ਇਸ ਕਹਿਰ ਦਾ ਸ਼ਿਕਾਰ ਹੋਏ ਪਰ ਸਾਨੂੰ ਅਫਸੋਸ ਆ ਉਹਨਾਂ ਸਾਰਿਆਂ ਤੇ ਜਿਹੜੇ ਅਜੇ ਵੀ ਨਹੀਂ ਸਮਝ ਸਕੇ 42 ਸਾਲਾਂ ਬਾਅਦ ਕਿ ਇਸ ਮੁਲਕ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ। ਜਿਹੜੇ ਪਰਿਵਾਰਾਂ ਨੇ ਜਿਹੜੇ ਵਕੀਲ ਸਾਹਿਬਾਨ ਨੇ ਇਹ ਲੜਾਈ ਲੜੀ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰੀਏ ਕਿ ਉਹਨਾਂ ਨੇ ਨੰਗਾ ਕਰਤਾ ਇੰਡੀਅਨ ਸਿਸਟਮ ਨੂੰ ਕਿ 42 ਸਾਲਾਂ ਬਾਅਦ ਵੀ ਇੱਥੇ ਇਨਸਾਫ ਨਹੀਂ ਹੈ। ਹੁਣ ਇਹ ਕਹਿ ਕੇ ਡੰਗ ਸਾਰਨਾ ਇਹ ਕਹਿ ਕੇ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਣੀ ਕਿ ਚਲੋ ਜੇ ਇੱਕ ਕੇਸ ਵਿੱਚੋਂ ਉਹ ਬਰੀ ਹੋ ਵੀ ਗਿਆ ਤਾਂ 3 ਹੋਰ ਕੇਸਾਂ 'ਚ ਉਹਨੂੰ ਸਜ਼ਾ ਹੋਈ ਆ ਹਜੇ ਤਾਂ ਸੱਜਣ ਕੁਮਾਰ ਅੰਦਰ ਹੀ ਰਹੂਗਾ ਆਪਾਂ ਇਸ ਜਿਹਦੇ 'ਚੋਂ ਬਰੀ ਹੋਇਆ ਇਹ ਕੇਸ ਵੀ ਉੱਪਰਲੀ ਅਦਾਲਤ 'ਚ ਲੈ ਕੇ ਜਾਵਾਂਗੇ ਸਜ਼ਾ ਕਰਾਵਾਂਗੇ। ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ
ਅਸਲ ਵਿੱਚ ਤਾਂ ਇਹ ਆਪਣੇ ਜਿਵੇਂ ਕਹਿੰਦੇ ਵੀ ਡੰਗ ਸਾਰਨਾ, ਉਹ ਡੰਗ ਸਾਰਨ ਲਈ ਤਾਂ ਵਧੀਆ ਨੇ, ਪਰ ਸੱਚਾਈ ਬਿਲਕੁਲ ਸਪਸ਼ਟ ਵਾ ਕਿ ਭਾਰਤੀ ਨਿਜ਼ਾਮ ਜਿਹੜਾ ਹੈ, ਭਾਰਤੀ ਤੰਤਰ ਜਿਹੜਾ ਹੈ, ਇਹ ਮੁਕੰਮਲ ਤੌਰ ਤੇ ਸਾਰੀ ਦੁਨੀਆ ਦੇ ਸਾਹਮਣੇ ਸਿੱਖ ਕੌਮ ਨੇ ਨੰਗਾ ਕਰਤਾ। ਭਾਰਤ ਦੀ ਨਿਆਂਪਾਲਿਕਾ, ਕਾਰਜਪਾਲਿਕਾ, ਪ੍ਰਧਾਨ ਪਾਲਿਕਾ ਤੇ ਹੋਰ ਪਤਾ ਨਹੀਂ ਕਿਹੜੀ ਕਿਹੜੀ ਪਾਲਿਕਾ, ਸਾਰੀਆਂ ਪਾਲਿਕਾਵਾਂ ਜਿਹੜੀਆਂ ਨੇ ਉਹ ਮੁਕੰਮਲ ਤੌਰ ਤੇ ਸਿੱਖੀ ਅਤੇ ਸਿੱਖਾਂ ਦੇ ਮਾਮਲੇ ਵਿੱਚ ਫੇਲ ਹੋਈਆਂ। ਕੋਈ ਇਨਸਾਫ ਨਹੀਂ, ਜ਼ਬਰ, ਜ਼ੁਲਮ, ਅਤਿਆਚਾਰ ਤੇ ਧੱਕੇ ਦੀ ਨੰਗੀ ਚਿੱਟੀ ਹਮਾਇਤ, ਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਜਿਵੇਂ ਮੁਗਲੀਆ ਸਲਤਨਤ ਵੇਲੇ ਐਲਾਨ ਹੁੰਦੇ ਸੀ ਕਿ ਜਿੱਥੇ ਸਿੱਖ ਮਿਲਦਾ ਮਾਰ ਦਿਓ, ਕੋਈ ਪਰਵਾਹ ਕਰਨ ਦੀ ਲੋੜ ਨਹੀਂ, ਬਾਕੀ ਅਸੀਂ ਬੈਠੇ ਹਾਂ। ਉਵੇਂ ਹੀ ਜਿਵੇਂ ਹੋਰਨਾਂ ਹਕੂਮਤਾਂ ਨੇ, ਪਤਾ ਨਹੀਂ ਬਿਮਾਰੀ ਕੀ ਆ, ਜਦੋਂ ਤਾਂ ਸਿੱਖ ਸਾਥੀ ਹੋਣ, ਜਦੋਂ ਸਿੱਖ ਸੀਰੀਅਰ ਹੋਣ, ਤੁਹਾਡੇ ਰਾਖੇ ਹੋਣ, ਉਦੋਂ ਤਾਂ ਬੜੇ ਵਧੀਆ ਲੱਗਦੇ, ਪਰ ਜਦੋਂ ਕਿਸੇ ਦੇ ਹੱਥ ਤਾਕਤ ਆ ਜੇ, ਦਿੱਲੀ ਦਾ ਤਖਤ ਆ ਜੇ, ਫਿਰ ਉਹ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਸਿੱਖਾਂ ਨੂੰ ਮੁਕਾਓ, ਬਾਕੀ ਗੱਲਾਂ ਬਾਅਦ ਚ ਕਰਦੇ। ਚਲੋ ਜਿੱਥੇ ਹੋਰਾਂ ਨੇ ਜ਼ੋਰ ਲਾ ਲਿਆ, ਉੱਥੇ ਇਹ ਵਿਚਾਰੇ ਬੋਦੀ ਵਾਲੇ ਵੀ ਜ਼ੋਰ ਲਾ ਲੈਣ, ਇਹ ਲਾਲੇ ਵੀ ਜ਼ੋਰ ਲਾ ਲੈਣ। ਸਾਡਾ ਤਾਂ ਇਤਿਹਾਸ ਹੀ ਸਾਰਾ ਇਹ ਆ ਵੀ ਅਸੀਂ ਇਨਸਾਫ ਲਈ, ਹੱਕ ਸੱਚ ਲਈ ਸਦੀਆਂ ਤੋਂ ਲੜਦੇ ਆ ਰਹੇ ਹਾਂ, ਤੇ ਜੋ ਕੁਝ ਇਸ ਮੌਕੇ ਭਾਰਤ ਵਿੱਚ 1947 ਤੋਂ ਸਾਡੀ ਕੌਮ ਨਾਲ ਹੋ ਰਿਹਾ, ਉਹਦੇ ਨਾਲ ਸੰਸਾਰ ਦੇ ਇਤਿਹਾਸ ਵਿੱਚ ਇਹ ਚੀਜ਼ ਤਾਂ ਦਰਜ ਹੋ ਹੀ ਗਈ ਆ, ਹੋ ਹੀ ਗਈ ਆ ਕਿ ਸਿੱਖਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ। ਸਿੱਖਾਂ ਨੇ ਤਾਂ, ਸਿੱਖ ਧਰਮ ਨੇ, ਗੁਰੂ ਸਾਹਿਬਾਨ ਨੇ ਕੋਈ ਕਸਰ ਨਹੀਂ ਸੀ ਛੱਡੀ, ਪਰ ਇਹਨਾਂ ਨੇ ਅਕਿਰਤ ਘਣ ਬਣਨ ਵਾਲੀ ਕੋਈ ਕਸਰ ਨਹੀਂ ਛੱਡੀ। ਸੋ ਅੱਜ ਪਹਿਲੀ ਖਬਰ ਤਾਂ ਸੱਜਣ ਕੁਮਾਰ ਵਾਲੀ ਆ। ਦੂਜੀ ਖਬਰ ਇਹ ਆ ਕਿ ਭਾਰਤੀ ਫੌਜ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਆ ਵੀ ਸਿੱਖ ਨੌਜਵਾਨ ਵੱਡੀ ਗਿਣਤੀ ਵਿੱਚ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਹੋਣ, ਕਿਉਂਕਿ ਸਿੱਖ ਨੌਜਵਾਨਾਂ ਦੀ ਗਿਣਤੀ ਘਟ ਰਹੀ ਆ। ਅੱਜ ਜਦੋਂ ਤੋਂ ਇਹ ਸਵੇਰ ਤੋਂ ਖਬਰ ਆਈ ਆ, ਉਦੋਂ ਤੋਂ ਇਹਦੇ ਉੱਤੇ ਵੀ ਚਰਚਾ ਚੱਲ ਰਹੀ ਆ ਸਾਡੀ ਕੌਮ ਦੇ ਵਿੱਚ। ਹੁਣ ਅਸਲ ਵਿੱਚ ਤਾਂ ਇਹ ਜਿਹੜੀ ਫੌਜ ਵਿੱਚ ਗਿਣਤੀ, ਇਹਦੀ ਮੰਗ ਕਿਉਂ ਹੋ ਰਹੀ ਆ? ਸਿੱਖ ਨੂੰ ਗੁਰੂ ਪਾਤਸ਼ਾਹ ਨੇ ਕੁਝ ਵੱਖਰੀ ਘਾਟ ਨਾਲ ਨਿਵਾਜਿਆ। ਸਿੱਖ ਜਿਸ ਤਰੀਕੇ ਨਾਲ ਲੜਦਾ ਹੈ, ਸਿੱਖ ਜਿਸ ਤਰੀਕੇ ਨਾਲ ਅੜਦਾ, ਸਿੱਖ ਜਿਸ ਤਰੀਕੇ ਨਾਲ ਆਪਦੇ ਫਰਜ਼ ਨਿਭਾਉਂਦਾ, ਇਹ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਗਏ ਆ, ਉੱਥੋਂ ਦੀਆਂ ਕੌਮਾਂ, ਧਰਮਾਂ, ਅਦਰਸ ਦੂਜੇ ਕੌਮ ਦੇ, ਦੂਜੇ ਮੁਲਕ ਦੇ ਲੋਕਾਂ ਨੇ ਮੰਨਿਆ ਵੀ ਸਿੱਖ ਜਿਹੜਾ ਹੈ, ਉਹਦੇ ਸੁਭਾਅ ਦੇ ਅੰਦਰ ਇੱਕ ਖਾਸ ਤਰ੍ਹਾਂ ਦਾ ਗੁਣ ਹੈ, ਤੇ ਇਸ ਗੁਣ ਨੂੰ ਚਾਹੇ ਫੌਜੀ ਦੇ ਰੂਪ ਚ, ਚਾਹੇ ਦਾਤੇ ਜਾਂ ਦਾਨੀ ਦੇ ਰੂਪ ਚ, ਭਗਤ ਦੇ ਰੂਪ ਚ, ਜਾਂ ਅਗਵਾਈ ਕਰਨ ਵਾਲੇ ਆਗੂ ਦੇ ਰੂਪ ਚ, ਹਰ ਰੂਪ ਦੇ ਵਿੱਚ ਸਿੱਖ ਨੇ ਆਪਣੇ ਇਸ ਗੁਣ ਦਾ ਵਿਖਿਆਨ ਕਰਕੇ ਦੁਨੀਆ ਦਾ ਦਿਲ ਜਿੱਤਿਆ। ਕਮਾਲ ਦੀ ਗੱਲ ਹੈ ਕਿ ਬਹੁਤ ਸਾਰੇ ਜਿਹੜੇ ਗੋਰੇ ਜਾਂ ਹੋਰਨਾਂ ਮੁਲਕਾਂ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਨੌਕਰੀਆਂ ਕਰਨ ਆਏ, ਕਿਤਾਬਾਂ ਲਿਖੀਆਂ ਹੋਈਆਂ ਨੇ ਸਾਡੀ ਕੌਮ ਨੇ ਕਿ ਲਾਹੌਰ ਦਰਬਾਰ ਦੇ ਵਿਦੇਸ਼ੀ ਕਰਿੰਦੇ, ਜਿਹੜੇ ਦੂਜੀਆਂ ਧਰਮਾਂ, ਕੌਮਾਂ ਦੇ, ਦੂਜੇ ਮੁਲਕਾਂ ਦੇ ਕਰਿੰਦੇ, ਕਰਮਚਾਰੀ, ਉਹਨਾਂ ਸਭ ਨੇ ਸਿੱਖਾਂ ਦੀਆਂ ਜਿਹੜੀਆਂ ਸਿਫਤਾਂ ਕੀਤੀਆਂ ਨੇ ਕਿ ਜਦੋਂ ਜੰਗ ਹੋਵੇ, ਆਮ ਤੌਰ ਦੇ ਉੱਤੇ ਲੋਕ ਕਹਿੰਦੇ ਆ ਵੀ ਜਰਨੈਲ ਮੂਹਰੇ ਲੱਗੇ ਫਿਰ ਦੇਖਦੇ ਆ, ਤੇ ਇੱਧਰ ਹਰੇਕ ਸਿੱਖ ਹੀ ਜਰਨੈਲ। ਔਰ ਇਹ ਜਿਹੜਾ ਲੜਨ ਮਰਨ ਦਾ ਅਣਖ ਗੈਰਤ ਵਾਲਾ ਸਵਾਲ ਬਣਾ ਕੇ ਜਿਸ ਜਜ਼ਬੇ ਤਹਿਤ ਸਿੱਖ ਲੜੇ ਆ, ਉਹਦੇ ਬਾਰੇ ਤਾਂ ਪਾਕਿਸਤਾਨ ਦੇ ਜਰਨੈਲਾਂ ਦੀ ਇੱਥੇ ਸੋਸ਼ਲ ਮੀਡੀਆ ਤੇ ਨਿਊਜ਼ ਕਟਿੰਗ ਘੁੰਮਦੀ ਹੈ ਕਿ ਭਾਰਤ ਨਾਲ ਜਿੰਨੀਆਂ ਜੰਗਾਂ ਹੋਈਆਂ ਨੇ ਅਸੀਂ ਸਿੱਖਾਂ ਕਰਕੇ ਹਾਰੇ ਆ। ਪਿੱਛੇ ਜੇ ਚਾਈਨਾ ਨਾਲ ਜਦੋਂ ਪੰਗਾ ਪਿਆ ਇੰਡੀਆ ਦਾ, ਉਦੋਂ ਇੰਡੀਆ ਵਾਲੇ ਪਿੱਟਦੇ ਹੁੰਦੇ ਸੀ ਵੀ ਉੱਥੇ ਚਾਈਨਾ ਦੇ ਫੌਜੀ ਆ ਜਿਹੜੇ, ਉਹ ਪੰਜਾਬੀ ਜਾਂ ਸਿੱਖੀ ਨਾਲ ਸੰਬੰਧਿਤ ਗਾਉਣ ਵਜਾਉਣ ਜਾਂ ਉੱਚੀ ਆਵਾਜ਼ ਵਿੱਚ ਸਪੀਕਰ ਲਾ ਕੇ ਇਹਨਾਂ ਦਾ ਜਿਵੇਂ ਕੋਈ ਦਿਲ ਜਿੱਤਣ ਲੱਗੇ ਹੋਏ ਨੇ ਜੀ, ਉਹ ਐ ਹੋ ਰਿਹਾ ਜੀ, ਉਹ ਹੋ ਰਿਹਾ। ਇੱਕ ਤਰੀਕੇ ਨਾਲ
ਚਾਈਨਾ ਦੀ ਫੌਜ ਜਾਂ ਚਾਈਨਾ ਦਾ ਜਿਹੜਾ ਸਿਸਟਮ ਹੈ ਉਹ ਭਾਰਤੀ ਫੌਜ ਨੂੰ ਜਾਂ ਸਿੱਖ ਫੌਜੀਆਂ ਨੂੰ ਸੁਨੇਹਾ ਦੇ ਰਿਹਾ ਹੈ। ਭਾਰਤੀ ਫੌਜ ਨੂੰ, ਭਾਰਤੀ ਨਿਜ਼ਾਮ ਨੂੰ ਤਾਂ ਉਹ ਇਹ ਕਹਿ ਰਹੇ ਨੇ ਚਾਈਨਾ ਵਾਲੇ ਵੀ ਤੁਸੀਂ ਆਓ ਮੂਹਰੇ, ਇਹਨਾਂ ਸਿੱਖਾਂ ਨੂੰ ਗਲਵਾਨ ਘਾਟੀ 'ਚ ਖਾਲਸਾਈ ਝੰਡੇ ਚਕਾ ਕੇ ਅੱਜ ਭੇਜ ਰਹੇ ਹੋ, ਤੇ ਤੁਸੀਂ ਆਓ ਮੂਹਰੇ, ਫਿਰ ਦੇਖੀਏ ਤੁਹਾਡੇ ਨਾਲ ਕਿਹੜੇ ਭਾਅ ਵਿਕਦੀ ਆ। ਫੌਜੀ ਹੋ, ਫੌਜ ਦੇ ਕੋਲੇ ਅਸਤਰ ਸ਼ਸਤਰ ਟ੍ਰੇਨਿੰਗ ਉਹੀ ਆਉਂਦੀ ਆ ਜਿਹੜੀ ਸਿੱਖਾਂ ਨੂੰ ਟ੍ਰੇਨਿੰਗ ਆ ਉਹੀ ਆ। ਸਿੱਖਾਂ ਕੋਲੇ ਵੀ ਉਹੀ ਅਸਲਾ ਬਰੂਦ ਆ। ਫੌਜੀ ਤਾਂ ਫੌਜੀ ਆ ਨਾ। ਸਿੱਖ ਫੌਜੀ, ਗੈਰ ਸਿੱਖ ਫੌਜੀ, ਉਹ ਤਾਂ ਬਾਅਦ ਦੀ ਗੱਲ। ਪਹਿਲਾਂ ਤਾਂ ਫੌਜੀ ਨੂੰ, ਸਾਰਿਆਂ ਨੂੰ ਫੌਜੀਆਂ ਨੂੰ ਇੱਕੋ ਜਿਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗਾਂ ਮੌਕੇ ਤਾਂ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਕਿ ਜਿਹੜਾ ਕਕਾਰ ਨੇ ਇਹ ਇਹਨਾਂ ਦੇ ਲਾਉਣੇ ਚਾਹੀਦੇ ਨੇ, ਸਿੱਖਾਂ ਦੇ ਕਕਾਰਾਂ ਸਮੇਤ ਹਰ ਗੱਲ ਤੇ ਤੁਸੀਂ ਕਿੰਤੂ ਪ੍ਰੰਤੂ ਕਰਦੇ ਹੋ। ਮਤਸਬੀ ਬੰਦੇ ਬੜੇ ਗੰਦ ਪਾਉਂਦੇ ਆ। ਤੇ ਅੱਜ ਜਦੋਂ ਜੰਗ ਦਾ ਵੇਲਾ, ਫਿਰ ਉਦੋਂ ਸਿੱਖਾਂ ਨੂੰ ਰੱਖੋ ਪਾਸੇ, ਤੁਸੀਂ ਆਓ ਪੂਰੇ। ਭਾਰਤੀ ਸਟੇਟ ਨੂੰ ਤਾਂ ਉਹ ਇਹ ਕਹਿ ਰਹੇ ਇੱਕ ਤਰੀਕੇ ਨਾਲ, ਸਿੱਖਾਂ ਨੂੰ ਉਹ ਇਹ ਸੁਨੇਹਾ ਦੇ ਰਹੇ ਨੇ ਵੀ ਭੋਲੇ ਪੰਛੀਓ, ਤੁਸੀਂ ਉਸ ਮੁਲਕ ਲਈ, ਉਸ ਭਾਰਤ ਲਈ ਇੱਥੇ ਲੜਨ ਆ ਗਏ ਜਿਹੜਾ ਤੁਹਾਡੀ ਹੋਂਦ ਹਸਤੀ ਦਾ ਦੁਸ਼ਮਣ ਹੈ, ਤੇ ਤੁਹਾਡੀ ਕੌਮ ਗੁਲਾਮ ਆ, ਸਾਨੂੰ ਪਤਾ, ਪਰ ਅਸੀਂ ਤੁਹਾਨੂੰ ਕੀ ਕਰੀਏ ਤੇ ਕੀ ਨਾ ਕਰੀਏ। ਉਹਨਾਂ ਦਿਨਾਂ 'ਚ ਜਦੋਂ ਕਿਸਾਨ ਸੰਘਰਸ਼ ਦੇ ਮੌਕੇ ਪੋਸਟਾਂ ਆ ਰਹੀਆਂ ਸੀ ਕਿ ਜਿਨ੍ਹਾਂ ਨੂੰ ਖਾਕੀ ਵਰਦੀ ਵਾਲੇ ਗੁੰਡੇ, ਭਾਰਤੀ ਸੁਰੱਖਿਆ ਦਸਤੇ ਥਾਂ ਥਾਂ ਤੇ ਕਟਾਪਾ ਚਾੜ ਰਹੇ ਨੇ, ਜਦੋਂ ਪਿਓ ਜਿਹੜਾ ਸੀ ਦਿੱਲੀ ਦੀਆਂ ਸੜਕਾਂ ਤੇ ਧੋਇਆ ਜਾ ਰਿਹਾ ਸੀ, ਕੁੱਟਿਆ ਜਾ ਰਿਹਾ ਸੀ ਕਿ ਤੁਸੀਂ ਸਾਡੇ ਮੋਦੀ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋ, ਉਹਨਾਂ ਦਿਨਾਂ ਦੇ ਵਿੱਚ ਵਾਰ-ਵਾਰ ਇਹ ਗੱਲ ਆਉਂਦੀ ਰਹੀ ਕਿ ਪਾਕਿਸਤਾਨ ਅਤੇ ਚਾਈਨਾ ਦੇ ਬਾਰਡਰ ਦੇ ਉੱਤੇ ਸਾਡੇ ਹੀ ਮੁੰਡੇ ਬੈਠੇ, ਸਾਡੇ ਹੀ ਬੱਚੇ ਬੈਠੇ। ਸੋ ਭਾਰਤੀ ਫੌਜ ਦੇ ਵਿੱਚ 1947 ਤੋਂ ਅੱਜ ਤੱਕ ਸਿੱਖਾਂ ਨੇ ਕਮਾਲ ਕਰਤੀ। ਇੱਥੋਂ ਤੱਕ ਕਿ ਚਾਹੇ ਸਰਦਾਰ ਭੁਪਿੰਦਰ ਸਿੰਘ ਆ, ਤੇ ਚਾਹੇ ਜਨਰਲ ਹਰਬਖਸ਼ ਸਿੰਘ ਆ, ਤੇ ਚਾਹੇ ਹੋਰ ਬਹੁਤ ਸਾਰੇ ਜਨਰਲ ਕਰਨਲ ਨੇ, ਜਨਰਲ ਸਵੇਗ ਸਿੰਘ, ਮੇਜਰ ਜਨਰਲ ਜਗਜੀਤ ਸਿੰਘ ਅਰੋੜਾ, ਬੇਸ਼ੁਮਾਰ ਇਹੋ ਜਿਹੇ ਸਿੱਖ ਅਧਿਕਾਰੀ ਅਫਸਰ ਹੋਏ ਨੇ ਜਿਨ੍ਹਾਂ ਨੇ ਚਾਈਨਾ ਨਾਲ ਜਾਂ ਪਾਕਿਸਤਾਨ ਨਾਲ ਜਾਂ ਬੰਗਲਾਦੇਸ਼ ਵਾਲੇ ਚੱਕਰ 'ਚ ਭਾਰਤ ਮਾਂ ਦੀ ਸੇਵਾ ਕੀਤੀ। ਇਹ ਗੱਲ ਵੱਖਰੀ ਆ ਕਿ ਜਦੋਂ ਵੀ ਮੌਕਾ ਮਿਲਿਆ ਇਹਨਾਂ ਨੇ ਸੱਪ ਵਾਂਗੂ ਡਾਂਗੀ ਮਾਰਿਆ, ਚਾਹੇ ਉਹ ਜਨਰਲ, ਮੇਜਰ ਜਨਰਲ ਆਪਣੇ ਜਨਰਲ ਸਵੇਗ ਸਿੰਘ ਸੀ ਤੇ ਚਾਹੇ ਕੋਈ ਹੋਰ ਸੀ। ਖੈਰ, ਅੱਜ ਜਦੋਂ ਸਿੱਖਾਂ ਦੇ ਬੱਚਿਆਂ ਨੂੰ ਇਹ ਅਕਲ ਆਈ ਆ, 1984 ਤੋਂ ਪਹਿਲਾਂ ਤਾਂ ਸਾਨੂੰ ਸਮਝ ਹੀ ਨਹੀਂ ਲੱਗੀ। 84 ਨੇ ਸਾਡੇ ਥੱਪੜ ਮਾਰ ਕੇ ਸਾਨੂੰ ਚੇਤਾ ਕਰਾਇਆ ਵੀ ਕਿਹੜੇ ਭਾਰਤ ਲਈ, ਕਿਹੜੇ ਇੰਡੀਆ ਲਈ, ਕਿਹੜੇ ਤਿਰੰਗੇ ਲਈ, ਕਿਹੜੇ ਸੰਵਿਧਾਨ ਲਈ ਇੱਥੇ ਤੁਰੇ ਫਿਰਦੇ। ਜਦੋਂ 84 ਤੋਂ ਬਾਅਦ ਜਿਹੜੇ ਅੱਜ ਵਾਲੀ ਪੀੜ੍ਹੀ ਆ ਉਹ ਡਾਕਟਰ, ਮਾਸਟਰ, ਵਕੀਲ ਬਣ ਕੇ, ਜਾਂ ਇੱਥੇ ਰੋਜੀ ਰੋਟੀ ਦਾ ਸਵਾਲ ਆ, ਬਾਹਰਲੇ ਮੁਲਕਾਂ ਨੂੰ ਜਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸਿੱਖ ਜਵਾਨੀ ਨੇ ਹੋਰ ਤਰੀਕੇ ਦੇ ਫਰਜ਼ ਨਿਭਾਉਣੇ ਸ਼ੁਰੂ ਕਰ ਲਏ, ਫੌਜ ਵਿੱਚ ਹਿੰਦੁਸਤਾਨ ਦੀ ਭੱਠੀ ਦਾ ਬਾਲਣ ਬਣਨ ਤੋਂ ਨਾ ਕਰਤੀ, ਤਾਂ ਕੀ ਹੋਇਆ ਕਿ ਹੁਣ ਚੇਤਾ ਆ ਗਿਆ ਕਿ ਜੰਗੀ ਜਿਹਾ ਮਾਹੌਲ ਬਣਦਾ ਜਾਂਦਾ ਹੈ। ਕੱਲ ਅਜੀਤ ਵਿੱਚ ਖਬਰ ਸੀ ਕਿ ਪਾਕਿਸਤਾਨ ਵਾਲੇ ਫੇਰ ਕੋਈ ਉਧਮ ਮੂਲ ਖੜਾ ਕਰਨ ਨੂੰ ਫਿਰਦੇ ਆ। ਵੱਡੀ ਸਾਰੀ ਸੁਰਿੰਦਰ ਕੁਛੜ ਦੀ ਰਿਪੋਰਟ ਲੱਗੀ ਹੋਈ ਸੀ। ਚਾਈਨਾ ਵਾਲੇ ਪਾਸਿਓਂ ਬੇਸ਼ੱਕ ਇੰਡੀਆ ਇਹ ਭਰਮ ਪਾਈ ਫਿਰਦਾ ਕਿ ਅਮਰੀਕਾ ਨੂੰ ਮੇਰੀ ਲੋੜ ਆ ਤੇ ਮੈਂ ਚਾਈਨਾ ਨਾਲ, ਰਸ਼ੀਆ ਵਾਲੇ ਬਲੌਕ ਨਾਲ ਵੀ ਬਣਾ ਕੇ ਰੱਖਾਂ। ਸਮਝ ਹੀ ਨਹੀਂ ਲੱਗਦੀ ਇੰਡੀਆ ਦੀ ਵਿਦੇਸ਼ ਨੀਤੀ ਕਿਹੜੀ ਆ। ਪਿੱਛੇ ਜਦੋਂ ਆਰਐਸਐਸ ਵਾਲਿਆਂ ਨਾਲ, ਬੀਜੇਪੀ ਵਾਲਿਆਂ ਨਾਲ ਚਾਈਨਾ ਦੇ ਬੰਦਿਆਂ ਦੀਆਂ ਮੀਟਿੰਗਾਂ ਦੀਆਂ ਖਬਰਾਂ ਆਪਾਂ ਵੀ ਇਸ ਪ੍ਰੋਗਰਾਮ 'ਚ ਗੱਲ ਕੀਤੀ ਸੀ। ਲੋਕ ਮਖੌਲਾਂ ਕਰਦੇ ਸੀ। ਸਵਾਲ ਪੁੱਛਿਆ ਗਿਆ ਮੀਡੀਆ ਚੈਨਲਾਂ ਦੇ ਉੱਤੇ ਬਈ ਤੁਸੀਂ ਬੀਜੇਪੀ ਵਾਲਿਓ, ਆਰਐਸਐਸ ਵਾਲਿਓ, ਭਗਵੇਂ ਬ੍ਰਿਗੇਡ ਵਾਲਿਓ, ਸਾਨੂੰ ਇੱਕ ਨਿੱਕੀ ਜੀ ਗੱਲ ਸਪਸ਼ਟ ਕਰ ਦਿਓ ਬਈ ਜਦੋਂ ਪਾਕਿਸਤਾਨ ਦੇ ਨਾਲ ਪਿਛਲੇ ਸਾਲ ਖੜਵਾਏ ਹੋਈ ਹੈ, ਜਿਹੜਾ ਉਹ ਇੱਕ ਦਿਨ ਦਾ ਤਾਂ ਅਸਲੀ ਤੇ ਬਾਕੀ 2-3 ਦਿਨ ਦਾ ਜਿਹੜਾ ਜੰਗੀ ਡਰਾਮਾ
ਮੀਡੀਆ ਨੇ ਚਲਾਇਆ ਵੀ ਪਾਕਿਸਤਾਨ 'ਚ ਅਫਗਾਨਿਸਤਾਨ ਤੱਕ ਬਸ ਆਪਣੀ ਫੌਜ ਚਲੀ ਗਈ ਆ, ਲਾਹੌਰ ਤਬਾਹ ਕਰਤਾ, ਕਰਾਚੀ ਸਿੱਟ ਲਿਆ ਫਲਾਨਾ। ਉਹ ਸੁਣਿਆ ਕਿੰਨਾ ਉਦੋਂ ਲੋਕ ਹਾਸਾ 'ਚ ਕਮਲੇ ਹੋਏ ਫਿਰਨ। ਉਹ ਚਾਈਨਾ ਸੌਰੀ ਲਾਹੌਰ ਦੇ ਵਿੱਚ ਲੋਕ ਤਾਂ ਵੀਡੀਓ ਪਾ ਪਾ ਕੇ ਦਿਖਾਉਣ ਕਿ ਅਸੀਂ ਤਾਂ ਇੱਥੇ ਸੜਕਾਂ ਤੇ ਤੁਰੇ ਫਿਰਦੇ ਆ, ਤੇ ਭਾਰਤੀ ਚੈਨਲ ਪਿੱਟਣ ਲੱਗੇ ਹੋਏ ਵੀ ਕਰਾਚੀ ਸਿੱਟ ਲਿਆ ਜੀ, ਬੰਬ ਸਿੱਟ ਤੇ ਉੱਥੇ ਤਾਂ ਮਰ ਗਿਆ ਸਾਰਾ, ਕਰਾਚੀ ਖਤਮ ਕਰਤਾ, ਲਾਹੌਰ ਖਤਮ ਕਰਤਾ। ਖੈਰ ਹੁਣ ਸਵਾਲ ਇਹ ਪੁੱਛਿਆ ਜਾ ਰਿਹਾ ਕਿ ਜਿਹੜੇ ਭਾਰਤ ਨੇ ਉਸ ਜੰਗ ਵਾਲੇ ਪਹਿਲੇ ਦਿਨ ਜਹਾਜ਼ ਜੇ ਚੜਾਏ ਸੀ, ਉਹਨਾਂ ਜਹਾਜ਼ਾਂ ਨੂੰ ਪੂਰੀ ਕਾਮਯਾਬੀ ਇਸ ਕਰਕੇ ਨਹੀਂ ਸੀ ਮਿਲ ਰਹੀ ਕਿਉਂਕਿ ਚਾਈਨਾ ਦਾ ਜਿਹੜਾ ਰੱਖਿਆ ਦਾ ਢਾਂਗਾ, ਜੋ ਰੱਖਿਆ ਪ੍ਰਣਾਲੀ ਆ, ਜੋ ਸਿਸਟਮ ਹੈ, ਉਹਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਹੋਇਆ ਸੀ। ਜਾਣੀ ਕਿ ਭਾਰਤੀ ਫੌਜ ਦੇ ਹਮਲੇ ਨੂੰ ਅਸਫਲ ਬਣਾਉਣ ਵਿੱਚ ਪਾਕਿਸਤਾਨ ਤਾਂ ਕਾਮਯਾਬ ਰਿਹਾ ਕਿਉਂਕਿ ਚਾਈਨਾ ਦੀ ਨੰਗੀ ਚਿੱਟੀ ਇਮਦਾਦ ਜਿਹੜੀ ਸੀ ਉਹ ਮਿਲ ਰਹੀ ਸੀ। ਤੇ ਹੁਣ ਪਾਕਿਸਤਾਨ ਨੂੰ ਇੰਡੀਆ ਨਿੱਤ ਪਿੱਟਦਾ ਵੀ ਦੁਸ਼ਮਣ ਹੈ, ਤੇ ਚਾਈਨਾ ਜਿਹੜਾ ਹਰ ਵੇਲੇ ਨਾਲੇ ਤਾਂ ਇੰਨਾ 72,000 ਵਰਗ ਮੀਲ ਇਲਾਕਾ ਦੱਬੀ ਬੈਠਾ, ਨਾਲੇ ਜਦੋਂ ਜੀ ਕਰਦਾ ਉਹ ਕਦੇ ਫਲਾਨਾ ਜੀ ਅਰੁਣਾਚਲ ਪ੍ਰਦੇਸ਼ ਜਾਂ ਕਈ ਹੋਰ ਇਲਾਕਿਆਂ ਦੇ ਉੱਤੇ ਆਪਦਾ ਹੱਕ ਜਤਾ ਦਿੰਦਾ। ਹਰ ਸਾਲ ਕਿਸੇ ਨਾ ਕਿਸੇ ਚਾਈਨਾ ਨਾਲ ਸਾਂਝੇ ਬਾਰਡਰ ਦੇ ਉੱਤੇ ਭਾਰਤ ਵਾਲਿਆਂ ਦੇ ਥੱਪੜੇ ਪੈਂਦੇ ਆ। ਤੇ ਉਹ ਚਾਈਨਾ ਨੇ ਜੰਗ ਵਾਲੇ ਮਾਹੌਲ 'ਚ ਜਦੋਂ ਪਾਕਿਸਤਾਨ ਨਾਲ ਨੰਗਾ ਚਿੱਟਾ ਖੜ ਕੇ ਦਿਖਾਇਆ, ਤੇ ਉਹਦੇ ਨਾਲ ਹੁਣ ਬੀਜੇਪੀ ਵਾਲੇ ਜੱਫੀਆਂ ਕਦੋਂ ਪਾਉਂਦੇ ਫਿਰਦੇ ਆ? ਮਤਲਬ ਲੋਕਾਂ ਦੇ ਪੁੱਤ ਮਰਵਾਉਣੇ ਆ। ਲੋਕਾਂ ਦੇ ਵਿੱਚੋਂ ਸਭ ਤੋਂ ਇਹਨਾਂ ਨੂੰ ਲੱਗਦਾ ਵੀ ਸਿੱਖਾਂ ਦੇ ਮੁੰਡੇ ਭਰਤੀ ਕਰੋ ਤੇ ਮਰਵਾਓ। ਸਿੱਖਾਂ ਨੇ ਤਾਂ ਕਦੇ ਵੀ ਇਸ ਮੁਲਕ ਦੀ ਲੜਾਈ ਲੜਦਿਆਂ ਪਿੱਠ ਨਹੀਂ ਦਿਖਾਈ, ਤੇ ਬਾਕੀਆਂ ਬਾਰੇ ਮੈਨੂੰ ਲੱਗਦਾ ਇਹਨਾਂ ਨੂੰ ਪੂਰਾ ਯਕੀਨ ਆ ਵੀ ਜੇ ਹੁਣ ਖੜਕ ਪਈ, ਚਾਹੇ ਆ ਟੈਂਕ, ਤੋਪ, ਮਝੈਲ, ਪਰਮਾਣੂ ਬੰਬ ਚੱਕੀ ਫਿਰੋ, ਇੰਡੀਆ ਦੇ ਹਾਕਮਾਂ ਨੂੰ, ਆ ਜਿਹੜੇ ਵੱਡੀਆਂ ਵੱਡੀਆਂ ਅਹੁਦੇਦਾਰੀਆਂ ਨੇ, ਇਹਨਾਂ ਸਭ ਨੂੰ ਯਕੀਨ ਜਿਹਾ ਹੋ ਗਿਆ ਲੱਗਦਾ, ਜਿਹੜੀਆਂ ਚੀਕਾਂ ਮਾਰਦੇ ਆ ਕਿ ਸਿੱਖ ਭਰਤੀ ਹੋਣ, ਵੀ ਜੇ ਕਿਤੇ ਖੜਕ ਪਈ ਚਾਈਨਾ ਨਾਲ, ਜੇ ਕਿਤੇ ਖੜਕ ਪਈ ਪਾਕਿਸਤਾਨ ਨਾਲ, ਇਹਨਾਂ ਨੂੰ ਚਲਾਊ ਕੌਣ? ਸਾਡੇ ਪੰਜਾਬ ਦੇ ਕਿਸੇ ਸਿੰਗਰ ਦਾ ਗਾਣਾ ਸੀਗਾ, ਅਸਲੇ ਤਾਂ ਮਿਲਣ ਬਾਜ਼ਾਰੋਂ, ਜਿਗਰੇ ਕਿੱਥੋਂ ਲਿਆਉਂਗੇ, ਏਦਾਂ ਦੇ ਕੁਝ ਗਾਣਾ ਜਿਹਾ ਹੁੰਦਾ ਸੀ। ਗੱਲ ਇਹ ਆ ਕਿ ਐਡਾ ਅਸਲਾ ਬਰੂਦ, ਐਡਾ ਤਾਮਾ ਝਾਮਾ ਬੇਅਰਥ ਆ ਜੇ ਲੜਨ ਵਾਲੇ ਕੋਲ ਉਹ ਜਜ਼ਬਾ ਨਹੀਂ ਹੈ। ਜਿਹੜੇ ਭਾਰਤ ਦੇ ਵੱਡੇ ਵੱਡੇ ਜਰਨੈਲਾਂ ਬਾਰੇ ਲੋਕਾਂ ਨੂੰ ਪਤਾ ਵੀ ਜਦੋਂ ਜੰਗ ਅੱਗੇ ਲੱਗੀ ਸੀ ਤਾਂ ਇੱਕ ਵੱਡਾ ਜਰਨੈਲ ਸਾਬਣ ਘੋਲ ਕੇ ਪੀ ਗਿਆ ਵੀ ਮੇਰਾ ਤਾਂ ਜੀ ਲੂਜ ਮੋਸ਼ਨ ਲੱਗੇ ਹੋਏ ਨੇ, ਪੇਟ ਖਰਾਬ ਆ, ਦਾਖਲ ਰਿਹਾ ਜਿੰਨਾ ਟਾਈਮ ਜੰਗ ਜੀ ਲੱਗੀ ਰਹੀ। ਇੱਕ ਹੋਰ ਚਰਚਾ ਚੱਲਦੀ ਆ ਵੀ ਪਾਕਿਸਤਾਨ ਨਾਲ ਜਦੋਂ ਜੰਗ ਹੋਈ ਤਾਂ ਇਹਨਾਂ ਦਾ ਕੋਈ ਅਫਸਰ ਆਪਦਾ ਜਿਹੜਾ ਜੋਂਗਾ ਜਿਹਾ ਹੁੰਦਾ ਫੌਜੀ, ਉਹ ਛੱਡ ਕੇ ਭੱਜ ਗਿਆ। ਉਹ ਲੈ ਗਏ ਅਗਲੇ ਪਾਕਿਸਤਾਨ। ਉੱਥੇ ਉਹਨਾਂ ਨੇ ਲਿਖ ਕੇ ਲਾਤਾ, ਇਹ ਧੋਤੀਆਂ ਪਾਉਂਦੇ ਆ ਨਾ ਲਾਲੇ, ਉਹ ਧੋਤੀ ਪ੍ਰਸ਼ਾਦ ਚੜਾਉਣ ਦੇ ਲਈ ਕਿਹਾ ਕਰਨ, ਕਹਿੰਦੇ ਧੋਤੀ ਪ੍ਰਸ਼ਾਦ ਕੇ ਜੋਂਗੇ ਕੀ ਅਸਵਾਰੀ 2 ਆਨੇ में, 2 ਟਕੇ में ਜਾਂ 2 ਪੈਸੇ में। ਉਹ ਜਦੋਂ ਇਹੋ ਜਿਹੀਆਂ ਕਰਤੂਤਾਂ ਇਹ ਲੋਕ ਕਰਦੇ ਆ ਜੰਗ ਵਾਲੇ ਦਿਨਾਂ 'ਚ, ਤਾਂ ਜਿਹੜੇ ਮੁਲਕ ਨਾਲ ਲੜਾਈ ਹੁੰਦੀ ਹੈ, ਚਾਹੇ ਉਹ ਚਾਈਨਾ ਤੇ ਚਾਹੇ ਪਾਕਿਸਤਾਨ, ਜਦੋਂ ਤੋਂ ਖਬਰਾਂ ਆਉਂਦੀਆਂ ਨੇ ਉਦੋਂ ਫਿਰ ਉਹ ਤਾਂ ਇਹੀ ਕਹਿੰਦੇ ਨੇ ਵੀ ਭਾਰਤੀ ਅਫਸਰ ਐ ਹੋ ਗਏ, ਭਾਰਤੀ ਫੌਜ ਅਸੀਂ ਭਜਾਤੀ, ਭਾਰਤੀ ਫੌਜ ਦਾ ਜੋਂਗਾ ਲਿਆਂਦਾ। ਸਾਰੇ ਭਾਰਤ ਦੇ ਵਿੱਚ ਕਿਸੇ ਨੂੰ ਭੋਰਾ ਵੀ ਸ਼ਰਮ ਨਹੀਂ ਆਉਂਦੀ, ਸਿੱਖ ਨੂੰ ਆਉਂਦੀ ਆ ਵੀ ਸਾਡਾ ਵੀ ਨਾਂ ਵਿੱਚੇ ਗਿਣਿਆ ਜਾ ਰਿਹਾ। ਜਦੋਂ ਕਿਤੇ ਮਾੜੀ ਗੱਲ ਆਵੇ ਤਾਂ ਸਿੱਖ ਨੂੰ ਧਰਤੀ ਵੇਲ ਨਹੀਂ ਦਿੰਦੀ, ਸਿੱਖ ਸ਼ਰਮਸ਼ਾਰ ਹੁੰਦਾ। ਚਾਹੇ ਭਾਰਤ ਸਿੱਖੀ ਨੂੰ ਤੇ ਸਿੱਖਾਂ ਨੂੰ ਰੱਜ ਕੇ ਨਫ਼ਰਤ ਕਰਦਾ, ਪਰ ਸਿੱਖ ਜਿਹੜਾ ਹੈ ਉਹ ਅਜੇ ਗੁਲਾਮ ਆ, ਆਜ਼ਾਦ ਨਹੀਂ। ਉਹਨੂੰ ਲੱਗਦਾ ਵੀ ਜਿਹੜਾ ਭਾਰਤ ਨੂੰ ਗਾਲ ਕੱਢ ਰਿਹਾ ਜਾਂ ਭਾਰਤ ਨੂੰ ਨੀਵਾਂ ਦਿਖਾ ਰਿਹਾ, ਉਹ ਸਾਨੂੰ ਵੀ ਤਾਂ ਨਾਲ ਵਿੱਚ ਹੀ ਗਿਣ ਰਿਹਾ, ਇਨਕਲੂਡ ਹੀ ਕਰ ਰਿਹਾ। ਹੁਣ ਇਹ ਜਿਹੜਾ
ਇਹ ਦੁਬਦਾ ਵਾ ਸਾਡੀ, ਇਹਦਾ ਦਿਨੋਂ ਦਿਨ ਨਖੇੜਾ ਹੋ ਰਿਹਾ। ਆ ਜਿਹੜਾ ਰੰਡੀ ਰੋਣਾ ਪਿਆ ਹੋਇਆ ਨਾ ਕਿ ਸਿੱਖੋ ਭਰਤੀ ਹੋਵੋ, ਇਹਦਾ ਮਤਲਬ ਸਿੱਖ ਨੌਜਵਾਨੀ 'ਚ ਫੌਜ ਵਿੱਚ ਭਰਤੀ ਹੋਣ ਵਾਲਾ ਕੰਮ ਘਟ ਹੀ ਗਿਆ। ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਆ, ਮੈਂ ਅੱਜ ਫੇਰ ਉਹ ਗੱਲ ਸੁਣਾ ਕੇ, ਮੈਨੂੰ ਜਦੋਂ ਫੜਿਆ ਗਿਆ ਤੇ ਪੁੱਛਿਆ ਗਿਆ ਵੀ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ, ਮੈਂ ਕਿਹਾ ਜੀ ਸਾਬਕਾ ਫੌਜੀ ਆ। ਅੱਛਾ, ਤੁਹਾਡਾ ਬ੍ਰਦਰ? ਮੈਂ ਕਿਹਾ ਜੀ ਸਾਬਕਾ ਫੌਜੀ। ਭੈਣਾਂ ਕਿੰਨੀਆਂ ਨੇ? 3 ਨੇ। ਮੈਂ ਕਿਹਾ ਵਿਆਹੀਆਂ ਕਿੰਨੀਆਂ? ਕਹਿੰਦੇ, ਮੈਂ ਕਿਹਾ ਜੀ 2। ਤੇ ਤੁਹਾਡੇ ਭਣੋਈਏ ਸਾਹਿਬ? ਮੈਂ ਕਿਹਾ ਦੋਨੇ ਸਾਬਕਾ ਫੌਜੀ ਆ। ਮਤਲਬ ਕਿ ਇਹ ਵੀ ਜੇਕਰ ਮੇਰੀ ਕਿਸੇ ਰਿਸ਼ਤੇਦਾਰੀ ਦਾ ਕੋਈ ਬਣਾਵੇ ਚਾਰਟ ਜਿਹਾ, ਸਾਡੇ ਫੁੱਫੜ ਮਾਸੜ ਨਾਨੇ, ਅਸੀਂ ਪੁਲਿਸ 'ਚ ਸਾਡੀ ਰਿਸ਼ਤੇਦਾਰੀ 'ਚੋਂ ਹੋਣ ਦਾ ਰਿਵਾਜ ਹੈ ਨਹੀਂ ਸੀ, ਸਾਡੇ ਸਾਰੇ ਫੌਜੀ ਸੀ। ਤੇ ਅੱਜ ਨਵੀਂ ਪੀੜ੍ਹੀ 'ਚੋਂ ਸਾਡੇ ਸਾਰੀ ਰਿਸ਼ਤੇਦਾਰੀ 'ਚੋਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਫੌਜ 'ਚ ਹੋਇਆ ਹੋ, ਹੋਰ ਕਿਸੇ ਪਾਸੇ ਚਲੇ ਗਏ। ਮੈਨੂੰ ਤਾਂ ਉਦੋਂ ਇੱਥੇ ਮਾਲ ਮੰਡੀ 'ਚ ਇੰਟੈਰੋਗੇਟਰ ਸੀ ਜਿਹੜਾ ਪ੍ਰਤਾਪ ਸਿੰਘ, ਉਹ ਕਹਿੰਦਾ ਸੀਗਾ ਵੀ ਤੁਹਾਡਾ ਸਾਰਾ ਲਾਣਾ ਬਾਣਾ ਤਾਂ ਭਾਰਤੀ ਫੌਜ ਤੁਰਿਆ ਫਿਰਦਾ, ਤੂੰ ਕਿਹੜੀ ਖਾਲਿਸਤਾਨੀ ਫੌਜ ਦਾ ਝੰਡਾ ਚੱਕ ਲਿਆ। ਤੇ ਮੈਂ ਉਹਨੂੰ ਆਖਿਆ ਸੀ 84 ਤੋਂ ਪਹਿਲਾਂ ਮੇਰੀ ਵੀ ਤਿਆਰੀ ਉਵੇਂ ਕਰਵਾਈ ਜਾ ਰਹੀ ਸੀ ਜਿਵੇਂ ਵੱਡਾ ਭਰਤੀ ਹੋਇਆ ਮੇਰਾ ਭਰਾ, ਇਹਨੂੰ ਭਾਰਤੀ ਫੌਜ 'ਚ, ਪਰ ਤੁਸੀਂ ਅਕਲ ਦੇਤੀ ਇੰਡੀਆ ਨੇ, ਤਿਰੰਗਾ ਲਾ ਕੇ ਆ ਗਏ ਸਾਡੇ ਅਕਾਲ ਤਖਤ ਨੂੰ ਢਾਉਣ। ਤੇ ਅੱਜ ਮੇਰੇ ਪਿਓ ਨੂੰ, ਮੇਰੇ ਭਰਾ ਨੂੰ, ਮੇਰੇ ਸਾਰੇ ਰਿਸ਼ਤੇਦਾਰਾਂ ਨੂੰ ਫਖਰ ਆ ਵੀ ਸਾਡਾ ਇਹ ਬੱਚਾ ਕੌਮ ਦੀ ਲੜਾਈ, ਖਾਲਿਸਤਾਨ ਦੀ ਲੜਾਈ ਲੜ ਰਿਹਾ। ਸੋ ਮਸਾਂ ਅਕਲ ਆਈ ਆ, ਅਕਲ ਆਈ ਬੜੀ ਕਸੂਤੀ ਆ। ਮੈਂ ਫੇਰ ਕਹਿਣਾ, ਕਿਸੇ ਸਿੱਖ ਨੂੰ ਕੋਈ ਸਮਝਾ ਕੇ, ਜੇ ਕੋਈ ਕਵੇ ਨਾ ਵੀ ਮੈਂ ਇਹਨੂੰ ਸਮਝਾ ਲੂੰਗਾ ਵੀ ਇੰਡੀਆ ਤੇਰਾ ਦੁਸ਼ਮਣ ਆ, ਸਿੱਖ ਜਿਹੜੇ ਨੇ ਉਹ ਇਹੋ ਜੀ ਬੁੱਧੀ ਦੇ ਮਾਲਕ ਆ, ਸਿੱਖਾਂ ਨੂੰ ਕੋਈ ਦੂਜਾ ਸਿੱਖ ਸਮਝਾ ਨਹੀਂ ਸਕਦਾ। ਆ ਤਾਂ ਇੰਡੀਆ ਦੇ ਛਤਰਾਂ ਨੇ ਸਾਨੂੰ ਖਾਲਿਸਤਾਨ ਦਾ ਝੰਡਾ ਚਕਾਇਆ। ਸਿੱਖ ਕਿੱਥੇ ਜੀ ਕਿਸੇ ਦੀ ਸੁਣਦੇ? ਸਿੱਖ ਇਹੋ ਜੀ ਬਿਰਤੀ ਆ, ਸਿੱਖ ਦਾ ਇਹੋ ਜਿਹਾ ਸੁਭਾਅ ਹੈ ਕਿ ਛੇਤੀ ਕਿਤੇ ਕਿਸੇ ਦੀ ਗੱਲ ਮੰਨਦਾ ਨਹੀਂ। ਪਰ ਇੱਥੇ ਇੰਡੀਆ ਨੇ ਸਾਡੇ ਇੰਨਾ ਜਲੀਲ ਕੀਤਾ, ਤੇ ਧੰਨ ਦੇ ਨੇ ਜਿਹੜੇ ਅਜੇ ਵੀ ਇਸ ਮੁਲਕ ਦਾ, ਇਸ ਭਾਰਤੀ ਮੁੱਖ ਧਾਰਾ ਦਾ ਖਹਿੜਾ ਨਹੀਂ ਛੱਡਦੇ। ਇੱਕ ਪਾਸੇ ਤਾਂ ਭਾਰਤੀ ਫੌਜ ਦਾ ਇਹ ਹਾਲ ਆ ਵੀ ਉੱਥੇ ਬਾਰ-ਬਾਰ ਇਹ ਮਸਲੇ ਉੱਠ ਰਹੇ ਨੇ ਕਿ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ। ਇੱਕ ਪਾਸੇ ਆਹ ਹਾਲ ਆ ਵੀ ਚੀਕਾਂ ਮਾਰ ਰਹੇ ਨੇ ਕਿ ਸਿੱਖੋ ਫੌਜ 'ਚ ਭਰਤੀ ਹੋਵੋ। ਜੇਕਰ ਸਿੱਖਾਂ ਦੇ ਨਾਲ ਜੋ ਵਾਪਰਿਆ, ਜੇ ਉਹਦੀ ਮਾੜੀ ਮੋਟੀ ਸ਼ਰਮ ਆਈ ਹੁੰਦੀ ਤਾਂ ਅੱਜ ਉਹ ਜੱਜ ਇਹ ਕਹਿੰਦਾ ਕਿ ਸਿੱਖਾਂ ਵਿਚਲਾ ਜਿਹੜਾ ਇੱਕ ਵਰਗ ਵਾ, ਉਹ ਇਹਦੇ ਬਾਵਜੂਦ ਕਿ ਅਸੀਂ ਉਹਨਾਂ ਨਾਲ ਬੜੀ ਮਾੜੀ ਕੀਤੀ ਆ, ਅਜੇ ਵੀ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠਾ, ਭਾਰਤੀ ਤਿਰੰਗੇ ਤੇ ਭਾਰਤੀ ਸੰਵਿਧਾਨ ਤੋਂ ਬਾਗੀ ਨਹੀਂ ਹੋਇਆ। ਹਾਲਾਂਕਿ ਖਾਲਿਸਤਾਨੀ ਜਾਂ ਪੰਥਕ ਸੋਚ ਵਾਲੇ ਸਿੱਖ ਉਹਨਾਂ ਨੂੰ ਕਹਿੰਦੇ ਵੀ ਆ ਵੀ ਹੋਰ ਕਿੰਨਾ ਕੁ ਜਲੀਲ ਕਰਨ ਤੁਹਾਨੂੰ, ਪਰ ਇਹ ਜਿਹੜੇ ਸਿੱਖ ਭਾਰਤੀ ਤੰਤਰ ਦੇ ਮੂਹਰੇ ਨੀਵੀਂ ਪਾਈ ਖੜੇ ਆ, ਇਹਨਾਂ ਦਾ ਮਾਣ ਰੱਖ ਲਈਏ। ਸੱਜਣ ਕੁਮਾਰ ਜਿੱਥੇ ਹੋਰ ਕੇਸਾਂ 'ਚ ਸਜ਼ਾ ਭੁਗਤ ਰਿਹਾ, ਉੱਥੇ ਇਸ ਕੇਸ ਵਿੱਚ ਸਜ਼ਾ ਭੁਗਤ ਲੂ। ਜਿੱਥੇ ਉਹਨੇ ਬਾਕੀ ਸਜ਼ਾਵਾਂ ਦੇ ਖਿਲਾਫ ਉੱਪਰਲੀਆਂ ਅਦਾਲਤਾਂ 'ਚ ਅਪੀਲਾਂ ਪਾਈਆਂ ਹੋਣਗੀਆਂ, ਉੱਥੇ ਇਸ ਕੇਸ ਵਿੱਚ ਵੀ ਸਜ਼ਾ ਭੁਗਤ ਕੇ ਉੱਪਰਲੀ ਅਦਾਲਤ 'ਚੋਂ ਆਪਦੀ ਕਰਾ ਲੂ ਜੋ ਹੋਣਾ ਹੋ। ਮੈਂ ਤਾਂ ਸਜ਼ਾ ਸੁਣਾ ਦਿਆਂ, ਜੇਕਰ ਜੱਜ ਇਹ ਸਜ਼ਾ ਸੁਣਾ ਦਿੰਦਾ ਤਾਂ ਅੱਜ ਜਿਹੜੀ ਸ਼ਰਮ ਉਹਨਾਂ ਸਾਰੇ ਸਿੱਖਾਂ ਨੂੰ ਆ ਰਹੀ ਹੈ ਜਿਹੜੇ ਖਾਲਿਸਤਾਨੀਆਂ ਨੂੰ ਕਹਿੰਦੇ ਹੁੰਦੇ ਆ ਤੁਸੀਂ ਐਵੇਂ ਸਾਨੂੰ ਭੜਕਾਓ ਨਾ, ਤੁਸੀਂ ਤਾਂ ISI ਦੇ ਏਜੰਟ ਹੋ, ਤੁਸੀਂ ਤਾਂ ਪਾਕਿਸਤਾਨ ਦੇ ਏਜੰਟ ਹੋ, ਤੁਸੀਂ ਤਾਂ ਅਮਰੀਕਾ ਦੇ, ਕੈਨੇਡਾ ਦੇ ਮਗਰ ਲੱਗ ਗਏ, ਇਹ ਸਾਡਾ ਮੁਲਕ ਆ, ਇਸ ਮੁਲਕ ਲਈ ਅਸੀਂ ਕੁਰਬਾਨੀਆਂ ਕੀਤੀਆਂ ਨੇ। ਜਿਹੜੀ ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ ਨੇ ਨਾ ਜੀ ਸਿੱਖ, ਅੱਜ ਉਹਨਾਂ ਨੂੰ ਧਰਤੀ ਬੇਲ ਨਹੀਂ ਦੇ ਰਹੀ ਕਿ ਆਹ ਕੀ ਲੋੜਾ ਮਾਰਿਆ। ਅਸੀਂ ਤਾਂ ਆਪਦੇ ਕੌਮ ਦੇ ਬੰਦਿਆਂ ਨਾਲ ਲੜਦੇ ਆ ਰਹੇ ਹਾਂ ਕਿ ਜੋ ਮਰਜ਼ੀ ਆ, ਦੇਖਿਓ ਇਹ ਮੁਲਕ ਸਾਡੇ ਨਾਲ ਕਿਵੇਂ ਇਨਸਾਫ ਕਰਦਾ। ਆ ਲੈ ਲਓ ਜੀ ਇਨਸਾਫ। ਇਸ ਮੁਲਕ ਕੋਲ ਸਿੱਖਾਂ ਲਈ ਸਿਵਾਏ ਛਿੱਤਰ ਤੋਂ, ਸਿਵਾਏ ਜਲਾਲਤ ਤੋਂ ਹੋਰ ਕੁਝ ਨਹੀਂ ਹੈ। ਨਾਲ ਦੀ ਨਾਲ ਉਹ ਚਾਹੁੰਦੇ ਆ ਕਿ ਸਿੱਖ ਬੀਬੇ ਬਾਲਕ ਬਣ ਕੇ
ਸਾਡਾ ਝੰਡਾ ਚੱਕੀ ਰੱਖਣ, ਸਾਡੇ ਲਈ ਲੜਦੇ ਮਰਦੇ ਰਹਿਣ, ਸਾਡੀ ਭੱਠੀ ਦਾ ਬਾਲਣ ਬਣੇ ਰਹਿਣ। ਕਰੋੜਾਂ ਇਹੋ ਜਿਹੀਆਂ ਸਿਆਸਤਾਂ ਚੱਲ ਰਹੀਆਂ ਨੇ ਜਿਹੜੀਆਂ ਸਿੱਖੀ ਅਤੇ ਸਿੱਖਾਂ ਨੂੰ ਕਮਜ਼ੋਰ ਕਰਨ ਦੇ ਲਈ ਚੱਲ ਰਹੀਆਂ, ਕਿ ਇਹਨਾਂ ਨੂੰ ਜਾਤ ਪਾਤ ਦੇ ਨਾਂ ਤੇ ਲੜਾ ਦਿਓ। ਕਿਸੇ ਨੂੰ ਕਹਿੰਦੇ ਆ ਚੱਕ 5 ਲੱਖ 10 ਲੱਖ ਰੁਪਈਆ, ਤੂੰ ਹਰੇਕ ਸਿੱਖ ਆਗੂ ਨੂੰ ਰੰਗਰੇਟਾ ਬਣਾਈ ਚੱਲ। ਦੂਜੇ ਨੂੰ ਪੰਪ ਮਾਰਦੇ ਆ, ਉਹ ਤੂੰ ਜੱਟ ਵਾਂ, ਜੱਟ ਸਿੱਖ ਆ ਚੱਕ 10 ਲੱਖ, ਤੂੰ ਬਾਕੀਆਂ ਨੂੰ ਗਾਲਾਂ ਕੱਢੀ ਜਾ। ਤੀਜੇ ਨੂੰ ਕਹਿੰਦੇ ਆ ਤੂੰ ਇੱਧਰ ਆ, ਤੂੰ ਚੱਕ ਪੈਸੇ ਤੇ ਤੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਵੀ ਸਾਡੇ ਬਾਬੇ ਰਵਿਦਾਸ ਨੂੰ ਜਿਹੜਾ ਗੁਰੂ ਰਵਿਦਾਸ ਨਹੀਂ ਕਹੂਗਾ ਅਸੀਂ ਚੱਕ ਦਿਆਂਗੇ ਫੱਟੇ। ਤੇ ਇਸ ਤਰੀਕੇ ਨਾਲ ਸਿੱਖਾਂ ਦੇ ਵਿਚਲੇ ਹਰ ਵਰਗ ਨੂੰ ਅੰਦਰੋਂ ਉਹਦੇ ਕੁਝ ਬੰਦੇ ਪੱਟ ਕੇ ਉਸ ਮਾਹੌਲ ਨੂੰ ਇਉਂ ਜ਼ਹਿਰੀਲਾ ਕੀਤਾ ਜਾ ਰਿਹਾ ਕਿ ਬਹੁਤ ਸਾਰੇ ਜੱਟ ਸਿੱਖ ਕਹਿ ਰਹੇ ਨੇ ਕਿ ਅਸੀਂ ਤਾਂ ਚਲੋ ਚੁੱਪ ਹਾਂ ਜੀ, ਪਰ ਆ ਜਿਹੜੇ ਗੱਲ ਕਰ ਰਹੇ ਨੇ ਕਾਰੇ ਠੀਕ ਰਹੇ ਨੇ। ਇਵੇਂ ਰਵਿਦਾਸੀਆ ਸਿੱਖਾਂ ਵਿੱਚੋਂ ਕੁਛ ਭਰਾ ਕਹਿੰਦੇ ਨੇ ਵੀ ਅਸੀਂ ਤਾਂ ਜੀ ਚੁੱਪ ਹਾਂ, ਪਰ ਆ ਜਿਹੜੇ ਗੱਲ ਕਰ ਰਹੇ ਨੇ ਕਰ ਠੀਕ ਰਹੇ ਨੇ। ਕੁੱਲ ਮਿਲਾ ਕੇ ਸਿੱਖਾਂ ਦੇ ਅੰਦਰ ਫੁੱਟ ਪਾਉਣੀ, ਪਾਟੋ ਧਾੜ ਵਧਾਉਣੀ, ਇਹ ਸਾਰਾ ਕੁਝ ਜਿਹੜਾ ਇੰਡੀਅਨ ਸਟੇਟ ਕਰ ਰਹੀ। ਅਸੀਂ ਸਭ ਜਾਣਦੇ ਹਾਂ, ਕੋਈ ਅਸੀਂ ਨਿਆਣੇ ਨਹੀਂ ਹੈਗੇ, ਕਿ ਆ ਜਿਹੜਾ ਨਕਲੀ ਨਿਰੰਕਾਰੀਆਂ ਵਾਲਾ ਪਖੰਡਾ ਕਿਵੇਂ ਚੱਲਿਆ। ਇਹ ਭਾਰਤੀ ਸਟੇਟ ਨੇ ਕਰੋੜਾਂ ਰੁਪਈਏ ਇਹਨਾਂ ਨੂੰ ਖੜਾ ਕਰਨ ਤੇ, ਉਦੋਂ ਤਾਂ ਇੱਕ ਸੀ, ਫਿਰ ਆਸ਼ੂਤੋਸ਼ ਨੂਰਮਹਿਲ ਵਾਲਾ ਲੈ ਆਂਦਾ, ਫਿਰ ਬਿਆਸ ਵਾਲੇ ਖੜੇ ਕਰਤੇ, ਫਿਰ ਸਰਸੇ ਵਾਲੇ, ਫਿਰ ਹੋਰ ਕਈ ਆ ਸਾਧ ਬਾਬੇ, ਹਜ਼ਾਰਾਂ ਹੀ ਡੇਰੇ ਤੇ ਡੇਰੇ ਦਾ ਸਾਧ ਬਾਬੇ ਪੰਜਾਬ ਦੇ ਵਿੱਚ ਪੰਥ ਨੂੰ ਕਰਾਹੇ ਪਾਉਣ ਲਈ, ਸਿੱਖੀ ਦੀਆਂ ਜੜ੍ਹਾਂ ਵੱਢਣ ਲਈ। ਤੇ ਅੱਜ ਜਦੋਂ ਰਾਜਾ ਸਾਹਿਬ ਦੇ ਮਜਾਰੇ ਵਾਲਾ ਮਸਲਾ ਬਣਿਆ, ਕੱਲ ਆਪਾਂ ਚਰਚਾ ਕਰ ਰਹੇ ਸੀ, ਚੰਗੇ ਭਲੇ ਸਿੱਖ ਉੱਥੇ ਕਹਿ ਰਹੇ ਨੇ ਸਾਡੇ ਲਈ ਤਾਂ ਜੀ ਇਹ ਦਰਬਾਰ ਸਾਹਿਬ ਹੀ ਹੈ। ਇਹ ਜਿਹੜੀ ਫਿਤਰਤ, ਇਹ ਜਿਹੜੀ ਬਿਰਤੀ, ਇਹ ਜਿਹੜੀ ਕਮਜ਼ੋਰੀ ਸਿੱਖ ਚ ਆਈ ਆ, ਇਹ ਭਾਰਤੀ ਸਟੇਟ ਦੀ ਕਮਾਈ ਹੈ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ, ਸਿੱਖਾਂ ਨੂੰ ਸਿੱਖ ਫਲਸਫੇ ਤੋਂ ਤੋੜਨਾ, ਸਿੱਖ ਸਿਧਾਂਤ ਤੋਂ ਤੋੜਨਾ, ਸਿੱਖਾਂ ਨੂੰ ਸਿੱਖ ਨਹੀਂ ਰਹਿਣ ਦੇਣਾ, ਇਸ ਪ੍ਰੋਜੈਕਟ ਦੀ ਸਾਰੀ ਸਰਪ੍ਰਸਤੀ ਕੌਣ ਕਰ ਰਿਹਾ? ਅਸੀਂ ਕੋਈ ਭੁੱਲੇ ਹੋਏ ਹਾਂ। ਉਹ ਕਹਿੰਦੇ ਆ ਅੱਧਿਆਂ ਨੂੰ ਤਾਂ ਮਾਰ ਸਿੱਟੋ ਜਿਵੇਂ ਮਾਰੇ ਆ ਪਿਛਲੇ ਦੌਰ 'ਚ, ਬਾਕੀ ਡਰ ਜਾਣਗੇ। ਬਾਕੀਆਂ ਨੂੰ ਜਿਹੜੀ ਉਹਨਾਂ ਦੀ ਕਮਜ਼ੋਰੀਆਂ ਨੇ ਉਹਦੀ ਐਕਸਪਲੋਇਟੇਸ਼ਨ ਕਰੋ, ਕਿ ਆ ਚੱਕ ਪੈਸੇ ਤੇ ਤੂੰ ਨਾ ਇੱਥੇ ਇੱਕ ਡੇਰਾ ਖੜਾ ਕਰ ਵੀ ਆਓ ਜੀ ਈਸਾਈ ਬਣੀਏ। ਅਸਲੀ ਈਸਾਈ ਵਿਚਾਰੇ ਅਕਾਲ ਤਖਤ ਸਾਹਿਬ ਤੇ ਆ ਕੇ ਪਿੱਟ ਕੇ ਲਿਖ ਕੇ ਦੇ ਰਹੇ ਨੇ ਕਿ ਆ ਜਿਹੜਾ ਪੰਜਾਬ 'ਚ ਈਸਾਈ ਕੰਮ ਚੱਲ ਰਿਹਾ ਸਾਡਾ ਇਹਦੇ ਨਾਲ ਕੋਈ ਲਿੰਕ ਨਹੀਂ। ਵਾਕਿਆ ਹੀ ਇਹ ਗੱਲ ਸੋਚਣ ਵਾਲੀ ਆ ਵੀ ਗ੍ਰਾਹਮ ਸਟੇਨਜ਼ ਤੇ ਉਹਦੀ ਘਰਵਾਲੀ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਅੱਗ ਲਾ ਕੇ ਸਾੜਿਆ ਸੀ, ਉਹਦੀ ਗੱਲ ਆ ਪੰਜਾਬ ਵਾਲੇ ਜਿਹੜੇ ਈਸਾਈ ਨੇ ਇਹ ਕਦੇ ਕਰਦੇ ਨਹੀਂ। ਕਿਉਂ ਨਹੀਂ ਕਰਦੇ? ਕਿਉਂਕਿ ਇਹ ਤਾਂ ਭਾਰਤ ਮਾਤਾ ਦੇ ਏਜੰਡੇ ਤਹਿਤ ਚੱਲ ਰਹੇ ਨੇ ਨਾ। ਇਹਨਾਂ ਦਾ ਕੰਮ ਹੀ ਇੰਨਾ ਸਾਰੇ ਭਾਰਤ ਵਿੱਚ ਭਗਵੇਂ ਬ੍ਰਿਗੇਡ ਦਾ, ਹਿੰਦੂ ਕੱਟੜਵਾਦ ਦਾ, ਬਜਰੰਗ ਦਲ ਦਾ ਪੇਚਾ ਹੀ ਪਿਆ ਰਹਿੰਦਾ ਇਹਨਾਂ ਈਸਾਈਆਂ ਨਾਲ, ਪੰਜਾਬ 'ਚ ਨਹੀਂ। ਉਹ ਕਹਿੰਦੇ ਇਹ ਤਾਂ ਬਹੁਤ ਵਧੀਆ ਕੰਮ ਕਰ ਰਹੇ ਨੇ। ਜੇ ਕੋਈ ਬਜਰੰਗ ਦਲ ਵਾਲਾ ਕਹਿ ਬੈਠੇ ਕਿ ਆਪਾਂ ਵੀ ਪੰਜਾਬ ਵਿੱਚ ਨਕਲੀ ਜਿਹੜੇ ਆਹ ਈਸਾਈ ਨੇ ਇਹਨਾਂ ਨਾਲ ਪਾਈਏ ਕੋਈ ਹਿਸਾਬ, ਉਹ ਕਹਿੰਦੇ ਆ ਦੇਖ ਜਿਹੜੇ ਸਿੱਖਾਂ ਦੇ ਹਿੱਸਿਆਂ ਨੂੰ, ਇਹ ਕਮਜ਼ੋਰ ਹਿੱਸਿਆਂ ਨੂੰ ਪੱਟ ਕੇ ਈਸਾਈ ਮਤ ਵਿੱਚ ਲੈ ਕੇ ਆਉਂਦੇ ਆ, ਉਹਨਾਂ ਨੇ ਸਿੱਖ ਧਰਮ ਤਿਆਗ ਕੇ ਜਾਂ ਤਾਂ ਹਿੰਦੂ ਬਣਨਾ ਹੋਵੇ ਜਾਂ ਆਪਣਾ ਫਾਇਦਾ ਹੋਣਾ ਹੋਵੇ, ਫੇਰ ਤਾਂ ਕੋਈ ਗੱਲ ਆ। ਆਪਾਂ ਕੀ ਲੈਣਾ, ਬਣਨ ਦਿਓ ਈਸਾਈ। ਸੋ ਹਿੰਦੂ ਕੱਟੜਵਾਦ ਨੂੰ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਬੰਦੇ, ਸੰਸਥਾਵਾਂ, ਧਿਰਾਂ, ਧੜੇ ਬਹੁਤ ਪਿਆਰੇ ਲੱਗਦੇ। ਤੇ ਹਿੰਦੂ ਕੱਟੜਵਾਦ ਨੂੰ ਸਭ ਤੋਂ ਵਧੀਆ ਸਿੱਖ ਉਹ ਲੱਗਦਾ ਜਿਹੜਾ ਭਾਰਤ ਮਾਤਾ ਨੂੰ ਮੱਥਾ ਟੇਕ ਕੇ ਭਾਰਤੀ ਤਿਰੰਗੇ ਤੇ ਭਾਰਤੀ ਸੰਵਿਧਾਨ ਦੀਆਂ ਕਸਮਾਂ ਖਾਵੇ, ਜਿਹੜਾ ਕਵੇ ਜੀ ਮੈਨੂੰ ਦੱਸੋ ਮੈਂ ਤਿਆਰ ਹਾਂ ਜੀ ਤੁਹਾਡੇ ਲਈ, ਜਿੱਥੇ ਮਰਜ਼ੀ ਭੇਜ ਦਿਓ, ਅਸੀਂ ਜੀ ਸੇਵਾਦਾਰ ਹਾਂ ਤੁਹਾਡੇ, ਅਸੀਂ ਤਾਂ ਜੀ ਤੁਹਾਡੀ ਰਾਖੀ ਲਈ, ਹਿੰਦੂਆਂ ਦੀ ਰਾਖੀ ਲਈ ਹੋਈ ਸਾਜੇ ਆ। ਤੇ ਸਭ ਤੋਂ ਭੈੜਾ ਸਿੱਖ ਉਹ ਲੱਗਦਾ ਇਹਨਾਂ ਨੂੰ ਜਿਹੜਾ ਇਹ ਕਵੇ ਸਿੱਖੋ ਜੇ ਬਚਣਾ
ਜੇ ਆਪਾਂ ਆਪਦੀ ਕੌਮ, ਆਪਣੇ ਧਰਮ, ਆਪਣੇ ਫਲਸਫੇ, ਆਪਣੇ ਇਤਿਹਾਸ ਨੂੰ ਬਚਾਉਣਾ ਹੈ ਤਾਂ ਖਾਲਿਸਤਾਨ ਜ਼ਰੂਰੀ ਆ। ਬਸ ਇੰਨੀ ਗੱਲ ਕਹਿਣ ਵਾਲਾ ਸਿੱਖ ਇਹਨਾਂ ਨੂੰ ਜ਼ਹਿਰ ਵਰਗਾ ਲੱਗਦਾ। ਹੋਰ ਸੁਣ ਲਓ, ਕੱਚ ਨਾ ਰਹਿ ਜੇ ਕੋਈ, ਝੋਲੀ ਭਰ ਕੇ ਜਾਇਓ ਅੱਜ। ਜੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਕੋਈ ਖਾਲਿਸਤਾਨੀ ਸਿੱਖ ਨਹੀਂ ਹੈਗਾ। ਪਰ ਉਹ ਇੰਨਾ ਕਹਿੰਦਾ ਫਿਰੇ ਕਿ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਵੀ ਗੁਰੂ ਮੰਨ ਕੇ ਮੱਥਾ ਨਹੀਂ ਟੇਕਣਾ ਚਾਹੀਦਾ। ਤੇ ਸਿੱਖ ਰਹਿਤ ਮਰਿਆਦਾ ਜਿਹੜੀ ਸਾਡੇ ਪੰਥ ਨੇ ਮਿਹਨਤ ਨਾਲ ਤਿਆਰ ਕੀਤੀ ਹੈ, ਉਹ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ। ਯਾਨੀ ਕਿ ਪੰਥਕ ਸੋਚ ਵਾਲੇ ਸਿੱਖ ਬਣਨਾ ਚਾਹੀਦਾ। ਗੁਰੂ ਨੂੰ ਸਮਰਪਿਤ ਸਿੱਖ, ਮਤਲਬ ਖਾਲਿਸਤਾਨੀ ਨਹੀਂ ਹੈਗਾ ਪਰ ਪੰਥ ਨੂੰ ਸਮਰਪਿਤ ਸਿੱਖ ਆ। ਉਹ ਤਾਂ ਉਦੋਂ ਵੀ ਬੁਰਾ ਲੱਗਦਾ। ਕਹਿੰਦੇ ਖਾਲਿਸਤਾਨੀ ਨੂੰ ਤਾਂ ਪਾਕਿਸਤਾਨ ਦਾ ਏਜੰਟ ਕਹਿ ਕੇ, ISI ਦਾ ਬੰਦਾ ਕਹਿ ਕੇ ਫੜ ਲਓ, 4 ਅਸਾਲਟਾਂ ਕੋਲੋਂ ਪਾ ਦੋ, ਤੇ ਬੰਬ ਪਿਸਤੌਲ ਵਾਲਾ ਖਤਰਨਾਕ ਆ ਜੀ, ਅੱਤਵਾਦੀ ਕਹਿ ਕੇ ਜੋ ਮਰਜ਼ੀ ਉਹਨੂੰ ਬਦਨਾਮ ਕਰ ਲਓ। ਇਹਨਾਂ ਦਾ ਕੀ ਕਰੀਏ ਜਿਹੜੇ ਪੰਥ ਦੀ ਗੱਲ ਕਰਦੇ। ਸੋ ਵਧੀਆ ਸਿੱਖ ਉਹ ਨੇ ਜਿਹੜੇ ਆ ਸਾਡੇ ਸਾਧ ਬਾਬਿਆਂ ਦੇ ਪੈਦਾ ਕੀਤੇ ਹੋਏ ਨੇ, ਜਾਂ ਜਿਹੜੇ ਸਾਡੇ ਸਿਆਸੀ ਭਲਵਾਨਾਂ ਨੇ ਪੈਦਾ ਕੀਤੇ ਹੋਏ ਨੇ। ਇਹ ਜਿਹੜਾ ਪੰਜਾਬ ਦਾ ਤੇ ਪੰਥ ਦਾ ਬੇੜਾ ਗਰਕ ਕਰਨ ਵਾਲਾ ਪ੍ਰੋਜੈਕਟ ਆ, ਇੱਕ ਪਾਸੇ ਉਹ ਚੱਲ ਰਿਹਾ, ਦੂਜੇ ਪਾਸੇ ਸਿੱਖਾਂ ਦੇ ਵਿੱਚੋਂ ਉਹ ਬੰਦੇ ਜਿਹੜੇ ਕਹਿੰਦੇ ਜੀ ਸਿੰਬੋਲਿਕ ਜਸਟਿਸ ਮਿਲ ਸਕਦਾ। ਆ ਸਿੰਬੋਲਿਕ ਜਸਟਿਸ ਮਿਲ ਰਿਹਾ ਅੱਜ ਕੱਲ ਆਪਾਂ ਨੂੰ। ਧੰਨ ਦੇ ਨੇ ਜੀ ਉਹ ਲੋਕ ਜਿਹੜੇ ਅੱਜ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ। ਅਕਾਲ ਤਖਤ ਸਾਹਿਬ ਤੋਂ ਐਲਾਨ ਹੋਇਆ ਕਿ ਨਵੰਬਰ 84 ਵਿੱਚ ਜੋ ਸਾਡੀ ਕੌਮ ਨਾਲ ਹੋਇਆ ਉਹਨੂੰ ਨਸਲਕੁਸ਼ੀ ਕਿਹਾ ਜਾਵੇ। ਕੈਨੇਡਾ, ਅਮਰੀਕਾ ਦੇ ਅੱਡ-ਅੱਡ ਮੁਲਕ ਹਿੱਸਿਆਂ ਦੇ ਵਿੱਚੋਂ ਮਤੇ ਪੈ ਰਹੇ ਨੇ, ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਸਿੱਖਾਂ ਦੀ ਨਸਲਕੁਸ਼ੀ ਸੀ, ਜੈਨੋਸਾਈਡ ਸੀ। ਭਾਰਤੀ ਮੀਡੀਆ ਸਿੱਖਾਂ ਨੂੰ ਚੜਾਉਂਦਾ, ਅਸੀਂ ਤਾਂ ਦੰਗੇ ਕਵਾਂਗੇ। ਹੁਣ ਸਿੱਖ ਕਲਪਦੇ ਨੇ ਵੀ ਸਾਡੇ ਨਾਲ ਹੋਇਆ ਜੀ, ਅਸੀਂ ਤਾਂ ਆਪਦੇ ਘਰਾਂ ਚੋਂ ਕੰਮਾਂ ਤੇ ਚੱਲੇ ਸੀ, ਰੋਟੀ ਵਾਲਾ ਟਿਫਨ ਮੂਹਰੇ ਬੰਨ ਕੇ ਨਿਆਣਿਆਂ ਮੂਹਰੇ ਬਿਠਾ ਲਿਆ ਵੀ ਜਾਂਦੇ ਹੋਏ ਸਕੂਲ ਛੱਡ ਦਾਂਗੇ। ਸਾਨੂੰ ਕੀ ਪਤਾ ਸੀ ਵੀ ਇੱਥੇ ਸਾਡੇ ਨਾਲ ਆ ਵਾਪਰਨਾ, ਅਸੀਂ ਤਾਂ ਕਿਸੇ ਦੇ ਰੋੜੀ ਵੀ ਨਹੀਂ ਮਾਰੀ। ਉਹ ਕਹਿੰਦੇ ਜੀ ਨਹੀਂ, ਦੰਗੇ ਸੀ। ਜਿਹੜੀ ਭਾਰਤ ਦੀ ਮੁੱਖ ਧਾਰਾ ਸਿੱਖਾਂ ਦਾ ਇੰਨਾ ਲਿਹਾਜ਼ ਕਰਨ ਨੂੰ ਤਿਆਰ ਨਹੀਂ ਵੀ ਚਲੋ ਯਾਰ ਨਸਲਕੁਸ਼ੀ ਕਹਿ ਦਿੰਦੇ ਆ, ਉਹਦੇ ਤੋਂ ਇਨਸਾਫ ਭਾਲਦੀ ਫਿਰਦੀ ਆ ਸਾਡੀ ਕੌਮ। ਤੇ ਇਹ ਮੁਲਕ ਜਿਹੜਾ ਆ ਖਬਰ ਆ ਮੇਰੇ ਸਾਹਮਣੇ, 2 ਕਸ਼ਮੀਰੀ ਨੌਜਵਾਨ ਹਰਿਆਣੇ ਦੇ ਵਿੱਚ ਸ਼ਾਲ ਵੇਚਣ ਆਏ ਤੇ ਉਹਨਾਂ ਨੂੰ ਬੰਨ ਕੇ ਕਹਿੰਦੇ ਬੋਲੋ ਭਾਰਤ ਮਾਤਾ ਕੀ ਜੈ। ਉਹ ਕਸ਼ਮੀਰੀ ਵਿਚਾਰਾ ਕਹਿ ਬੈਠਿਆ ਵੀ ਕੀ ਤੁਸੀਂ ਮੇਰੇ ਕਹਿਣ ਤੇ ਕਲਮਾ ਪੜੋਗੇ, ਫਿਰ ਮੇਰੇ ਤੋਂ ਕਾਹਤੋਂ ਭਾਰਤ ਮਾਤਾ ਕੀ ਜੈ ਕਹਾਉਂਦੇ ਹੋ। ਇੱਕ ਕਿਸੇ ਈਸਾਈ ਮਤ ਵਾਲੇ ਪਾਸਟਰ ਦੀ ਜਾਂ ਪਾਦਰੀ ਦੀ ਆ ਫੋਟੋ ਖਬਰ ਤੁਰੀ ਫਿਰਦੀ ਆ ਵੀ ਉਹਨੂੰ ਬੰਨ ਕੇ ਕਹਿੰਦੇ ਗਾਂ ਦਾ ਜਿਹੜਾ ਗੋਹਾ ਉਹ ਖਵਾਇਆ। ਆ ਬਾਜੀ ਉਹ ਹਿੰਦੂ ਤਵ ਜਿਹਦੇ ਬਾਰੇ ਸਾਡੇ ਬੰਦੇ ਕਈ ਵਿਚਾਰੇ ਕਹਿੰਦੇ ਆ ਨਹੀਂ ਹਿੰਦੂ ਤਾਂ ਬੜਾ ਭੋਲਾ। ਜਦੋਂ ਤੁਹਾਨੂੰ ਗਾਂ ਦਾ ਮੂਤ ਪਲਾਉਣਗੇ ਨਾ ਬੰਨ ਕੇ, ਜਦੋਂ ਤੁਹਾਡੇ ਛੱਤਰ ਫੇਰ ਕੇ ਕਹਿਣਗੇ ਬੋਲ ਜੈ ਮਾਤਾ ਦੀ, ਬੋਲ ਜੈ ਭਾਰਤ ਮਾਤਾ ਕੀ ਜੈ, ਉਦੋਂ ਤੁਹਾਨੂੰ ਪਤਾ ਲੱਗੂ। ਪਰ ਤੁਹਾਨੂੰ ਉਦੋਂ ਵੀ ਸ਼ਾਇਦ, ਮੈਂ ਅੱਗੇ ਵੀ ਕਹਿਣਾ ਹੁੰਦਾ, ਨਵੰਬਰ 84 ਦੇ ਕਤਲੇਆਮ ਨੂੰ ਚੇਤੇ ਰੱਖੋ। ਉਹਨਾਂ ਦੇ ਕੋਈ ਅਸਾਲਟਾਂ ਨਹੀਂ ਸੀ ਚੱਕੀਆਂ ਹੋਈਆਂ, ਨਾ ਉਹ ਸੰਤ ਭਿੰਡਰਾਂ ਵਾਲਿਆਂ ਨੂੰ ਸਮਰਪਿਤ ਸੀ, ਨਾ ਉਹ ਧਰਮ ਯੁੱਧ ਮੋਰਚੇ ਦੇ ਸਿਪਾਹੀ ਸੀ। ਉਹ ਤਾਂ ਵਿਚਾਰੇ ਕਾਂਗਰਸ ਨੂੰ ਵੋਟਾਂ ਪਾਉਂਦੇ ਹੋਣੇ ਆ, ਉੱਥੇ ਰਹਿੰਦੇ ਦਿੱਲੀ 'ਚ। ਵਾਲਿਆਂ ਦੇ ਤਾਂ ਨਾਮ ਨਹੀਂ ਸੀ ਸਾਡੇ, ਜਿਵੇਂ ਹੁੰਦਾ ਨਹੀਂ ਬਹੁਤ ਕੱਟੜ ਸਿੱਖ ਆ ਜੀ ਤਾਂ ਮਾਰਿਆ। ਉਹਨਾਂ ਦੇ ਤਾਂ ਨਾਂ ਸਤਨਾਮੀ ਬਾਈ, ਦਰਸ਼ਨਾ ਬੇਬੀ, ਇਹੋ ਜਿਹੇ ਨਾਂ ਸੀ ਵਿਚਾਰਿਆਂ ਦੇ। ਉਹਨਾਂ ਨੂੰ ਜਿਸ ਤਰੀਕੇ ਨਾਲ ਘਾਣ ਕੀਤਾ ਗਿਆ ਔਰ ਜੋ ਕੁਝ ਉਦੋਂ ਵਾਪਰਿਆ, ਵਾਹ। ਤੇ ਅੱਜ ਵੀ ਸਾਡੀ ਕੌਮ, ਹੁਣ ਮੈਂ ਆ ਬਿਆਨ ਪੜ੍ਹ ਰਿਹਾ, ਸੁਖਵਿੰਦਰ ਸਿੰਘ ਜਿਹੜਾ ਸਿੱਖ ਨਸਲਕੁਸ਼ੀ ਦਾ ਪੀੜਤ ਆ, ਉਹ ਕਹਿ ਰਿਹਾ ਹੈ ਕਿ ਜੀ ਦੇਸ਼ ਨੇ ਸਾਡੇ ਜ਼ਖਮਾਂ ਨੂੰ ਕਰੇਦ ਕੇ ਸਾਨੂੰ ਅਹਿਸਾਸ ਕਰਵਾ ਦਿੱਤਾ ਕਿ ਤੁਸੀਂ ਦੇਸ਼ ਅੰਦਰ ਗੁਲਾਮ ਹੋ। ਦੇਸ਼ ਸਾਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਿਹਾ। ਸੱਜਣ ਕੁਮਾਰ ਨੂੰ ਬਰੀ ਕਰਨ ਵਾਲੇ ਅਦਾਲਤ ਦੇ ਫੈਸਲੇ ਦੀ ਨਿੰਦਿਆ ਕਰਦੇ ਆ, ਕਰੀ ਜਾਓ। ਇੱਕੋ ਗੱਲ ਤੁਹਾਡੀ ਚੰਗੀ ਹੈ ਸੁਖਵਿੰਦਰ ਸਿੰਘ ਜੀ, ਜਿਹੜਾ ਤੁਸੀਂ ਕਿਹਾ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਤਾ, ਸ਼ੁਕਰ ਆ ਜੀ। ਧੰਨ ਭਾਗ ਜੇ ਤੁਹਾਨੂੰ 42 ਸਾਲਾਂ ਬਾਅਦ ਇਹ ਹੈ। ਸਾਡੇ ਇੱਥੇ ਕਈ ਮੱਤਾਂ ਦਿੰਦੇ ਮਰ ਗਏ ਸਾਨੂੰ, ਕਹਿੰਦੇ ਜੇ ਕਿਤੇ ਨਾ ਦਿੱਲੀ ਜਾ ਕੇ ਆਪਣੇ ਨੌਜਵਾਨ ਉਹਨਾਂ ਨੂੰ
ਸੋਧਣ ਵਾਲਾ ਕੰਮ ਨਾ ਤੋਰਦੇ, ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਨਵੰਬਰ 84 ਚ ਜ਼ੁਲਮ ਕੀਤਾ, ਫਿਰ ਆਪਾਂ ਨੂੰ ਭਾਰਤੀ ਅਦਾਲਤਾਂ ਜੇ ਉਹ ਨਾ ਕਰਦੇ ਫਿਰ ਆਪਾਂ ਜੋ ਮਰਜ਼ੀ ਕਰਦੇ। ਆਪਾਂ ਤਾਂ ਪਹਿਲਾਂ ਗੋਲੀਆਂ ਮਾਰਨ ਲੱਗ ਗਏ ਉਹਨਾਂ ਨੂੰ। ਤੇ ਮੈਂ ਇਹ ਸਵਾਲ ਪੁੱਛਦਾ ਵੀ ਚਲੋ ਠੀਕ ਆ ਜੀ, ਗਲਤੀ ਹੋ ਗਈ ਖਾੜਕੂਆਂ ਤੋਂ, ਜੁਝਾਰੂਆਂ ਤੋਂ, ਸਾਡੇ ਵੱਡੇ ਭਰਾਵਾਂ ਤੋਂ, ਤੇ ਤੁਸੀਂ ਕਿੰਨਿਆਂ ਕੁ ਨੂੰ ਜੇਲ੍ਹਾਂ 'ਚ ਕਰਾਤਾ? ਜਿਹੜੀ ਦੋਸ਼ੀ ਕੌਣ ਲਿਸਟ ਸੀ ਉਹਦੇ ਚੋਂ ਕਿੰਨੇ ਬੰਦੇ ਜੇਲ੍ਹਾਂ 'ਚ ਨੇ? ਇੱਕ ਕਸਾਈ ਸੀ ਕਿਸ਼ੋਰੀ ਲਾਲ, ਉਹਨੂੰ ਜਵਾਈਆਂ ਵਾਂਗੂ ਰੱਖਦਾ ਇੰਡੀਅਨ ਸਿਸਟਮ। ਤੇ ਤੁਹਾਡੇ ਸੂਰਮਿਆਂ ਦੇ ਬਾਰੇ ਉਹ ਕਹਿੰਦੇ ਆ ਅਮਿਤ ਸ਼ਾਹ ਪਿੱਛੇ ਜੇ ਭੜਕਾਈਆਂ ਮਾਰਦਾ ਸੀ, ਨਹੀਂ ਛੱਡਣਾ ਕਹਿੰਦੇ ਅਸੀਂ ਰਾਜੋਆਣੇ ਨੂੰ, ਨਹੀਂ ਛੱਡਣਾ ਫਲਾਣੇ ਨੂੰ। ਸੋ ਜਿਹੜੇ ਬੰਦੇ ਅੱਜ ਵੀ ਇਸ ਭਾਰਤੀ ਤੰਤਰ ਦੇ ਸੋਹਲੇ ਗਾਉਂਦੇ ਫਿਰਦੇ ਆ, ਤੇ ਉਹਨਾਂ ਦੇ ਬਾਰੇ ਕੀ ਕਹੀਏ ਤੇ ਕੀ ਨਾ ਕਹੀਏ। ਖੈਰ ਗੱਲ ਇਹ ਹੈ ਵੀ ਜਿਹੜਾ ਭਾਰਤੀ ਤੰਤਰ ਆ ਉਹਦੇ ਗਧੀ ਗੇੜ ਵਿੱਚ ਫਸੇ ਰਹਿਣ ਦੇ ਵਿੱਚ ਜਿਹੜਾ ਠਰਕ ਜਿਹਾ ਲੋਕ ਭੋਰਦੇ ਫਿਰਦੇ ਆ, ਜਿਹੜਾ ਸਵਾਦ ਲੈਂਦੇ ਫਿਰਦੇ ਆ, ਇਹ ਜਿਹੜੇ ਭੌਂਦੂ ਜੇ ਸਿੱਖ ਨੇ, ਇਹਨਾਂ ਨੂੰ ਇੰਡੀਅਨ ਸਿਸਟਮ ਹੋਰ ਕਿੰਨਾ ਤੇ ਕਿਵੇਂ ਜਲੀਲ ਕਰੇ ਜਿਹਦੇ ਨਾਲ ਇਹਨਾਂ ਦੇ ਅੰਦਰੋਂ ਇਹ ਮੱਚ ਮਰ ਜੇ। ਪਤਾ ਨਹੀਂ ਕਿਵੇਂ ਇਹਨਾਂ ਦੇ ਅੰਦਰੋਂ ਇਹ ਬਿਮਾਰੀ ਕਿਵੇਂ ਨਿਕਲੂਗੀ, ਇਹ ਵਾਇਰਸ ਜਿਹੜਾ ਅੰਦਰ ਇੰਨਾ ਬੜਿਆ ਹੋਇਆ ਕਿ ਭਾਰਤ ਮਾਤਾ ਕੀ ਜੈ। ਉਹਨਾਂ ਨੂੰ ਤਾਂ ਤੁਸੀਂ ਚਾਹੀਦੇ ਹੋ, ਬਿਲਕੁਲ ਚਾਹੀਦੇ ਹੋ ਜੀ। ਤੇ ਉਹ ਇਸ ਗੱਲ ਲਈ ਕਿ ਕਿਤੇ ਸਾਰੇ ਨਾ ਬਾਗੀ ਹੋ ਜਾਣ, ਉਹ ਸਾਲ 6 ਮਹੀਨੇ ਬਾਅਦ ਇੱਕ ਅੱਧੀ ਗੱਲ ਵਧੀਆ ਜੀ ਕਰਕੇ ਦਿਖਾ ਦਿੰਦੇ ਨੇ ਵੀ ਦੇਖੋ ਜੀ ਮੋਦੀ ਦਰਬਾਰ ਸਾਹਿਬ ਗਿਆ, ਦੇਖੋ ਜੀ ਮੋਦੀ ਫਲਾਣੇ ਗੁਰਦਾਰੇ ਗਿਆ, ਦੇਖੋ ਜੀ ਫਲਾਣੇ ਲੀਡਰ ਨੇ ਐ ਕਿਹਾ। ਉਹ ਇੱਕ ਅੱਧੀ ਗੱਲ ਚੱਕ ਕੇ ਪੂਰੀ ਕੌਮ ਨੂੰ ਦੇਖਿਆ, ਦੇਖੋ ਜੀ ਉਹ ਤਾਂ ਆਪਾਂ ਨੂੰ ਬਹੁਤ ਪਿਆਰ ਕਰਦੇ ਆ, ਇਹ ਆਪਣੇ ਜਿਹੜੇ ਵਿੱਚ ਭੜਕਾਹਟ ਪੈਦਾ ਕਰਦੇ ਆ ਨਾ, ਭਾਈ ਨਾ ਭੜਕੋ, ਕੋਈ ਗੱਲ ਨਹੀਂ। ਗੱਲ ਇਹ ਆ ਕਿ ਸਾਡੇ ਤਾਂ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਜੀ ਸਭ ਤੋਂ ਮੂਹਰੇ ਲੱਗੇ ਹੋਏ ਨੇ, ਤੇ ਅਸੀਂ ਇੱਕੋ ਗੱਲ ਕਹਿੰਦੇ ਆ, ਜਿਹੜੇ ਜਿਹੜੇ ਸਿੱਖਾਂ ਨੂੰ ਬੀਜੇਪੀ ਨਾਲ, ਕਾਂਗਰਸ ਨਾਲ ਜੱਫੀਆਂ ਪਾ ਕੇ ਪਿਆਰ ਆ ਰਿਹਾ, ਜਿਨ੍ਹਾਂ ਨੂੰ ਭਾਰਤੀ ਤੰਤਰ ਦਾ ਹਿੱਸਾ ਬਣ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕਹਾੜੇ ਦਾ ਦਸਤਾ ਬਣ ਕੇ ਆਨੰਦ ਆ ਰਿਹਾ, ਰੱਜ ਰੱਜ ਕਰੋ। ਤੁਸੀਂ ਸਭ ਕੁਝ ਕਰ ਸਕਦੇ ਹੋ, ਪਰ ਸਾਡੀ ਜ਼ੁਬਾਨ ਜਿੰਨਾ ਟਾਈਮ ਚੱਲਦੀ ਹੈ ਉਹ ਤਾਂ ਨਹੀਂ ਨਾ ਬੰਦ ਕਰ ਸਕਦੇ। ਬਸ ਇੰਨਾ ਹੀ ਬਹੁਤ ਆ। ਕਿਉਂ? ਤਾਂ ਕਿ ਸਦੀਆਂ ਬਾਅਦ ਜਦੋਂ ਕੋਈ ਨਿਰਣਾ ਕਰੇ, ਉਦੋਂ ਸਾਡਾ ਨਾਂ ਕੌਮ ਨੂੰ ਬਚਾਉਣ ਲਈ ਕਲਪਦੇ ਫਿਰਦੇ ਬੰਦਿਆਂ 'ਚ ਆਵੇ। ਤੁਹਾਡਾ ਨਾਂ ਕਿੱਧਰ ਤੁਸੀਂ ਲਿਖਾਉਣਾ, ਇਹ ਤੁਹਾਡੀ ਮੌਜ ਆ। ਤੁਹਾਡਾ ਨਾਂ ਤੁਸੀਂ ਕਿੱਥੇ ਲਿਖਾਉਣਾ, ਤੁਹਾਡੀ ਮੌਜ ਆ। ਸਾਨੂੰ ਤਾਂ ਸਾਡਾ ਫਿਕਰ ਆ ਕਿ ਸਾਡਾ ਨਾਂ ਗਦਾਰਾਂ 'ਚ ਨਾ ਆ ਜਾਏ। ਸਾਨੂੰ ਕੋਈ ਇਹ ਨਾ ਲਿਖੇ ਕਿ ਜਦੋਂ ਸ਼ਰੇਆਮ ਪਤਾ ਲੱਗ ਰਿਹਾ ਸੀ ਕਿ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਟੀਆਂ ਜਾ ਰਹੀਆਂ ਨੇ, ਜਦੋਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਲਾ ਪ੍ਰੋਜੈਕਟ ਚੱਲ ਰਿਹਾ ਸੀ, ਸਿੱਖਾਂ ਦੀ ਬੋਲੀ, ਸਿੱਖਾਂ ਦਾ ਧਰਮ, ਸਿੱਖਾਂ ਦਾ ਸੱਭਿਆਚਾਰ ਸਭ ਕੁਝ ਖਤਮ ਕੀਤਾ ਜਾ ਰਿਹਾ ਸੀ, ਉਦੋਂ ਕੋਈ ਇਹ ਨਾ ਕਵੇ ਸਾਡੇ ਬਾਰੇ ਕਿ ਘਮਾਣ ਸਾਹਿਬ ਤੁਸੀਂ ਉਦੋਂ ਵੀ ਭਾਰਤ ਮਾਤਾ ਕੀ ਜੈ ਕਹਿੰਦੇ ਫਿਰਦੇ ਸੀ। ਨਾ, ਸਾਡੇ ਬਾਰੇ ਬਸ ਇਹ ਲਿਖਿਆ ਹੋਵੇ ਕਿ ਚਾਹੇ ਇਹਨਾਂ ਦੀ ਕਿਸੇ ਨੇ ਸੁਣੀ ਚਾਹੇ ਨਹੀਂ ਸੁਣੀ, ਇਹਨਾਂ ਨੇ ਭਾਈ ਬਲਾਕਾ ਸਿੰਘ ਵਾਂਗ, ਜਿਵੇਂ ਭਾਈ ਬਲਾਕਾ ਸਿੰਘ ਨੇ ਕੀ ਕੀਤਾ ਸੀ, ਬੁੱਢੇ ਜੋਹੜ ਜਾ ਕੇ ਉੱਥੇ ਗੱਲ ਨੰਗੀ ਕਰਤੀ ਕਿ ਹੁਣ ਬਾਕੀ ਕੰਮ ਤੁਹਾਡਾ। ਮੈਨੂੰ ਤਾਂ ਪਿਆਰ ਆਉਂਦਾ ਭਾਈ ਸਾਹਿਬ ਭਾਈ ਜਗਤਾਰ ਸਿੰਘ ਤਾਰੇ ਵਰਗਿਆਂ ਦਾ, ਠੋਕ ਵਜਾ ਕੇ ਅਦਾਲਤ 'ਚ ਲਿਖ ਕੇ ਦਿੱਤਾ ਕਿ ਮੈਨੂੰ ਤੁਹਾਡੇ ਸੰਵਿਧਾਨ 'ਚ ਕੋਈ ਭਰੋਸਾ ਨਹੀਂ, ਜੋ ਫੈਸਲਾ ਸੁਣਾਉਣਾ ਹੁਣੇ ਸੁਣਾ, ਕੋਈ ਮਤਲਬ ਨਹੀਂ। ਜਿਹੜਾ ਸੰਵਿਧਾਨ, ਜਿਹੜਾ ਤਿਰੰਗਾ, ਜਿਹੜਾ ਨਿਜ਼ਾਮ ਸਿੱਖੀ ਅਤੇ ਸਿੱਖਾਂ ਦਾ ਦੁਸ਼ਮਣ, ਉਹਦੇ ਬਾਰੇ ਬਾਅਦ 'ਚ ਪਿੱਟਦਾ ਫਿਰਨਾ। ਇੱਕ ਆ ਬੀਬੀ ਆ ਵਿਚਾਰੀ, ਉੱਥੇ ਜਦੋਂ ਇਹ ਫੈਸਲਾ ਸੁਣਾਇਆ ਗਿਆ ਉਹ ਕਲਪਦੀ ਫਿਰ ਰਹੀ ਆ, ਕਹਿੰਦੀ ਮੇਰੇ ਟੱਬਰ ਦੇ 11 ਜੀ ਮਾਰੇ ਆ ਇਹਨਾਂ ਨੇ ਤੇ ਮੈਨੂੰ ਸੀਗਾ ਅੱਜ ਇਨਸਾਫ ਮਿਲੂਗਾ। ਤਰਸ ਤਾਂ ਆਉਂਦਾ, ਬੜਾ ਆਉਂਦਾ। ਪਰ ਇਹ ਬੀਬੀ ਜਾਂ ਹੋਰ ਬਹੁਤ ਸਾਰੇ ਸਿੱਖ ਜਦੋਂ ਇਹਨਾਂ ਨਾਲ ਇਹ ਸਾਰਾ ਵਾਪਰਦਾ, ਉਦੋਂ ਬਾਅਦ ਵਿੱਚ ਜਦੋਂ ਇਹ ਨਹੀਂ ਨਾ ਕਹਿੰਦੇ ਕਿ ਸਾਡੇ ਕੋਲ ਹੁਣ ਖਾਲਿਸਤਾਨ ਤੋਂ ਬਗੈਰ ਕੋਈ ਰਾਹ ਨਹੀਂ, ਜਦੋਂ ਇਹ ਫੇਰ ਕਹਿੰਦੇ ਆ ਕਿ ਅਸੀਂ ਉੱਪਰਲੀ ਅਦਾਲਤ 'ਚ ਜਾਵਾਂਗੇ, ਤੇ ਜਦੋਂ ਸਾਡੀ ਕੌਮ ਦੇ ਉਹ ਆਗੂ ਜਿਹੜੇ ਕਹਿੰਦੇ ਆ ਨਹੀਂ ਨਹੀਂ ਉੱਪਰਲੀ ਅਦਾਲਤ 'ਚ ਜਾਣਾ ਚਾਹੀਦਾ, ਹਜੇ ਇੱਥੇ ਕੋਈ ਗੱਲ, ਇਹ ਤਾਂ ਫਿਰ ਜਿਵੇਂ ਗਧੀ ਗੇੜ 'ਚ ਪਾ ਕੇ ਰੱਖਣਾ ਬੰਦੇ ਨੂੰ, ਕੋਈ ਗੱਲ ਨਹੀਂ। ਇਹ ਜਿਹੜਾ ਸਿਸਟਮ ਹੈ
ਜਿੰਨਾ ਟਾਈਮ ਚੱਲ ਰਿਹਾ ਉਹਨਾਂ ਟਾਈਮ ਇੰਡੀਆ ਨੂੰ, ਹਿੰਦੂਤਵ ਨੂੰ ਤੁਹਾਡਾ ਕੀ ਭਾਅ? ਲੱਗੇ ਰਹੋ ਜੀ। ਗਧੇ ਦੇ ਮੂਹਰੇ ਗਾਜਰ ਲਮਕ ਰਹੀ ਆ, ਤੇ ਗਧਾ ਜਿਹੜਾ ਹੈਗਾ ਉਹ ਇਸ ਆਸ ਵਿੱਚ ਵੀ ਕਦੇ ਤਾਂ ਇਹਨੂੰ ਮੇਰਾ ਮੂੰਹ ਪੈ ਜੂ। ਉਹ ਭਾਈ ਇਸ ਸਿਸਟਮ ਦੇ ਵਿੱਚੋਂ ਕੋਈ ਇਨਸਾਫ ਇਨਸੂਫ ਨਹੀਂ ਮਿਲਣਾ। ਐਵੇਂ ਹੀ ਇਹ ਜਿਹੜੇ ਲੋਕ ਆਪਾਂ ਨੂੰ ਬੇਵਕੂਫ ਬਣਾ ਰਹੇ ਨੇ, ਇਹਨਾਂ ਦੇ ਗਲੀ ਗੇੜ ਚੋਂ ਨਿਕਲੋ। ਤੇ ਜੇਕਰ ਕਿਸੇ ਨੂੰ ਲੱਗਦਾ ਕਿ ਜੀ ਭਾਰਤੀ ਫੌਜ ਵਿੱਚ, ਉਹ ਤੁਸੀਂ ਆ ਨਵੰਬਰ 84 ਦੀ ਗੱਲ ਕਰਦੇ ਹੋ, ਕੀ ਉਹ ਖਬਰ ਤੁਸੀਂ ਭੁੱਲ ਗਏ ਹੋ ਜਦੋਂ ਨਾਂਗਲੋਈ ਦਿੱਲੀ ਦੇ ਲਾਗੇ ਉਹ ਸਥਾਨ ਆ ਜਿੱਥੇ ਟ੍ਰੇਨ ਘੇਰ ਕੇ ਵਿੱਚੋਂ ਸਿੱਖ ਫੌਜੀ ਵੱਡੇ ਸੀ ਸੱਜਣ ਕੁਮਾਰ ਦੇ ਭਾਈਆਂ ਨੇ। ਸੋ ਜਿਹੜਾ ਮੁਲਕ ਫੌਜੀਆਂ ਦਾ ਭੜਾਂਗਾ ਕਰਕੇ ਇੱਕ ਵੀ ਫੌਜੀ ਦੇ ਕਾਤਲ ਨੂੰ ਇਨਸਾਫ ਨਹੀਂ ਜੇ ਮਿਲਿਆ, ਤੇ ਅਜੇ ਆਪਾਂ ਫੇਰ ਕਹੀਏ ਕਿ ਆਪਾਂ ਨੂੰ ਭਰਤੀ ਹੋਣਾ ਚਾਹੀਦਾ। ਨਹੀਂ ਭਾਈ, ਕੌਮ ਨੂੰ ਕੌਮ ਦੇ ਰੂਪ ਚ ਸੋਚਣਾ ਪਊਗਾ। ਸਾਡੀ ਕੌਮ ਗੁਲਾਮ ਆ, ਆਪਾਂ ਆਜ਼ਾਦ ਕਿਵੇਂ ਹੋਣਾ? ਫਸ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਨਿਕਲ ਜਾਣਾ ਇਹ ਵੱਡੀ ਗੱਲ ਹੁੰਦੀ ਆ। ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ, ਉਹ ਦਿਨ ਆਵੇ ਜਦੋਂ UNO ਵਿੱਚ ਖਾਲਿਸਤਾਨ ਦਾ ਝੰਡਾ ਝੂਲੇ। ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।